ਸਤਿ ਸ਼੍ਰੀ ਅਕਾਲ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਹੋਏ ਹਾਂ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਜਦੋਜਹਿਦ ਚੱਲ ਰਹੀ ਸੀ ਕਿ ਇਲੈਕਸ਼ਨਾਂ ਦਾ ਰਿਜ਼ਲਟ ਆਏਗਾ, ਇਲੈਕਸ਼ਨਾਂ ਦੇ ਰੁਝਾਨ ਆਉਣਗੇ। ਪਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿੱਧਰ ਵੀ ਕੈਮ ਦੀ ਨਿਗਾਹ ਜਾਊਗੀ ਤਾਂ ਉੱਧਰ ਹੀ ਸਾਰੇ ਪਾਸੇ ਜਿਹੜੇ ਕਿ ਸਟੂਡੈਂਟ ਨੇ ਉਹ ਖੜੇ ਦਿਖਾਈ ਦੇਣਗੇ, ਕਿਉਂਕਿ ਸਟੂਡੈਂਟਾਂ ਨੂੰ ਬੜਾ ਜਿਹੜਾ ਕਿ ਚਾਅ ਹੁੰਦਾ ਇਸ ਦਿਨ ਦਾ ਕਿ ਸਾਡਾ ਪ੍ਰਧਾਨ ਬਣੇਗਾ, ਸਾਡਾ ਪ੍ਰਧਾਨ ਬਣੇਗਾ। ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ ਦੀ ਤਰ੍ਹਾਂ ਪਿਛਲੀ ਵਾਰ ਸੱਥ ਦੀ ਜਿਹੜੀ ਕਿ ਕਾਫੀ ਚਰਚਾ ਰਹੀ ਇਲੈਕਸ਼ਨਾਂ ਦੇ ਵਿੱਚ। ਰਵਨੀਕ ਕੌਰ ਜਿਹੜੀ ਕਿ ਇੱਥੋਂ ਜਿੱਤਦੇ ਨੇ ਤਾਂ ਕਾਫੀ ਜਿਹੜੀ ਕਿ ਇਸੇ ਹੀ ਸਟੂਸੀ ਦੇ ਉੱਪਰ ਇੱਕ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਵੱਡਾ ਬੈਨਰ ਜਿਹੜਾ ਕਿ ਲਹਿਰਾਇਆ ਜਾਂਦਾ। ਪਰ ਅੱਜ ਅਸੀਂ ਇੱਥੋਂ ਦੇ ਸਟੂਡੈਂਟਾਂ ਦੇ ਨਾਲ ਗੱਲਬਾਤ ਕਰਾਂਗੇ, ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਇਹਨਾਂ ਦਾ ਜਿਹੜਾ ਰੁਝਾਨ ਆ ਉਹ ਇਹ ਨਿਗਾਹਾਂ ਨੇ ਜਿਹੜੀਆਂ ਉਹ ਇਹ ਟਿਕੀਆਂ ਹੋਈਆਂ ਨੇ ਕਿ ਕਿਹੜਾ ਬੰਦਾ ਇੱਥੋਂ ਦਾ ਜਿਹੜਾ ਕਿ ਪ੍ਰਧਾਨ ਆ ਜਾਂ ਜਿਹੜਾ ਕਿਹੜਾ ਬੰਦਾ ਕੈਂਡੀਡੇਟ ਆ ਉਹ ਪ੍ਰਧਾਨ ਬਣ ਕੇ ਅੱਗੇ ਆਵੇਗਾ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਇੱਥੇ ਹੀ ਪੜ੍ਹਦੇ ਹੋ, ਇੱਥੋਂ ਦੀ ਹੋ? ਹਾਂਜੀ ਬਾਈ। ਕਿਹੜਾ ਕੈਂਡੀਡੇਟ ਦੀ ਕਿਹੜੇ ਦੀ ਆਸ ਆ ਵੀ ਕਿਹੜਾ ਕੈਂਡੀਡੇਟ ਪ੍ਰਧਾਨ ਬਣਨਾ ਚਾਹੀਦਾ, ਕਿਹੜਾ ਯੂਨੀਵਰਸਿਟੀ ਦੇ ਕੰਮ ਕਰਾ ਸਕਦਾ ਸਟੂਡੈਂਟਾਂ ਦੀ ਲਈ, ਕਿਹੜਾ ਬੰਦਾ ਅੱਗੇ ਆ ਸਕਦਾ? ਦੇਖੋ ਬਾਈ, ਕੈਂਡੀਡੇਟ ਤਾਂ ਸਾਰੇ ਉਹ ਵਧੀਆ ਹੈ, ਕਿਸੇ ਨੂੰ ਆਪਾਂ ਮਾੜਾ ਚੰਗਾ ਨਹੀਂ ਕਹਿੰਦੇ। ਕੈਂਡੀਡੇਟ ਸਾਰੇ ਵਧੀਆ, ਜਿਹੜੇ ਮਰਜ਼ੀ ਮਤਲਬ ਕਿ ਹੁਣ ਟਾਈਮੇ ਦੱਸੂਗਾ ਸ਼ਾਮ ਨੂੰ ਬਈ ਕਿਹੜਾ ਆਊਗਾ। ਹੁਣ ਇੱਦਾਂ ਦਾ ਕਿ ਕੁਛ ਨਹੀਂ ਕਹਿ ਸਕਦੇ ਹੈਗੇ ਆਪਾਂ, ਸ਼ਾਮ ਨੂੰ ਪਤਾ ਲੱਗੂਗਾ ਉਹਦਾ। ਬਾਈ ਤੁਸੀਂ ਬਾਈ ਇੱਥੋਂ ਹੀ ਹੋ, ਯੂਨੀਵਰਸਿਟੀ ਦੇ ਹੋ? ਤਾਂ ਇਹ ਅਸੀਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਿਵੇਂ ਬਾਈ ਨੇ ਦੱਸਿਆ ਕਿ ਇਹਦਾ ਸਮਾਂ ਦੱਸੇਗਾ ਸ਼ਾਮ ਨੂੰ ਜਿਹੜਾ ਵੀ ਆਏਗਾ ਤਾਂ ਅਸੀਂ ਗੱਲਬਾਤ ਕਰਦੇ ਹਾਂ। ਪੰਜਾਬ ਯੂਨੀਵਰਸਿਟੀ ਦਾ ਇੱਕ ਆਪਣਾ ਰੁਤਬਾ ਰਿਹਾ ਹੈਗਾ। ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਸਿਆਸਤ ਸ਼ੁਰੂ ਕਰਕੇ ਵਿਧਾਨ ਸਭਾ, ਲੋਕ ਸਭਾ ਦੀਆਂ ਪੌੜੀਆਂ ਚੜ੍ਹੇ ਕਈ ਲੀਡਰ। ਤਾਂ ਅਸੀਂ ਗੱਲਬਾਤ ਕਰਾਂਗੇ। ਬਾਈ ਇੱਥੇ ਪੜ੍ਹਦੇ ਹੋ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ? ਮੜਾ ਇੱਧਰ ਨੂੰ ਹੋ ਜਾਓ, ਅਸੀਂ ਬਹਿ ਜਾਈਏ ਵਿਚਾਲੇ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਪੜ੍ਹਦਿਆਂ ਨੂੰ? ਤੀਸਰਾ ਸਾਲ ਆ ਬਾਈ ਜੀ ਮੇਰਾ। ਤੀਸਰਾ ਸਾਲ ਆ। ਹਾਂਜੀ। ਇਲੈਕਸ਼ਨ ਆਈ ਵਾਰ ਹੁੰਦੇ ਨੇ, ਆਈ ਵਾਰ ਸਟੂਡੈਂਟ ਆਪਣੀ ਜਿਹੜੀ ਕਿ ਪੂਰਾ ਜ਼ੋਰ ਲਾਉਂਦੇ ਨੇ ਕਿ ਸਾਡਾ ਕੈਂਡੀਡੇਟ ਅੱਗੇ ਜਾਣਾ ਚਾਹੀਦਾ, ਸਾਡਾ ਕੈਂਡੀਡੇਟ ਅੱਗੇ ਜਾਣਾ ਚਾਹੀਦਾ। ਇਸ ਵਾਰ ਕੀ ਰੁਝਾਨ ਲੱਗਦੇ ਨੇ? ਜਿਵੇਂ ਪਿਛਲੀ ਵਾਰ ਸੱਥ ਦੀ ਕਾਫੀ ਹਵਾ ਬਣੀ ਰਹੀ ਆ। ਹਾਂਜੀ ਬਾਈ ਜੀ, ਇਸ ਵਾਰ ਪ੍ਰੈਜ਼ੀਡੈਂਟ ਦੇ ਕਹਿੰਦੇ ਅਨੁਰਾਗ ਦਲਾਲ ਆ ਜਿਹੜਾ ਮੁੰਡਾ, ਕਹਿੰਦੇ ਉਹਦਾ ਹੈਗਾ ਮਤਲਬ ਕੰਪੀਟੀਸ਼ਨ CYSS ਨਾਲ। ਮਤਲਬ ਜ਼ਿਆਦਾ ਉਹਨੂੰ ਕਹਿ ਰਹੇ ਨੇ ਸਾਰੇ, ਮਤਲਬ ਜ਼ਿਆਦਾ ਦੇਖਿਆ ਜਾਵੇ ਤਾਂ ਸੁਣਿਆ ਵੀ ਆ। ਹਾਂਜੀ। ਤੁਹਾਨੂੰ ਕੀ ਲੱਗਦਾ ਵੀ ਆਹ ਬੰਦਾ ਯੂਨੀਵਰਸਿਟੀ ਦੇ ਭਲੇ ਲਈ ਚੰਗਾ? ਅਨੁਰਾਗ ਦਲਾਲ ਮੁੰਡਾ ਕਹਿੰਦੇ ਵੀ ਮਤਲਬ ਕਿਸੇ ਪੋਲੀਟੀਕਲ ਪਾਰਟੀ ਦੇ ਅੰਡਰ ਨਹੀਂ ਆ ਰਿਹਾ, ਆਪਣਾ ਮਤਲਬ ਸਕਾਲਰ ਐਕਟ ਦਾ ਸਭ ਤੋਂ ਵੱਡੀ ਗੱਲ ਆ ਵੀ ਉਹਨੂੰ ਐਕਸਪੀਰੀਅੰਸ ਹੈ ਇੱਥੇ ਦਾ, ਯੂਨੀਵਰਸਿਟੀ ਦਾ ਪਤਾ ਵਾ ਉਹਨੂੰ। ਉਹ ਲੱਗਦਾ ਵੀ ਵਧੀਆ ਕਰੂਗਾ ਕੰਮ ਜੀ ਉਹ। ਹਾਂਜੀ। ਤਾਂ ਅਸੀਂ ਤੁਹਾਡੇ ਨਾਲ ਜਿਹੜੀ ਕਿ ਗੱਲਬਾਤ ਆ ਇਹ ਕਰ ਰਹੇ ਹਾਂ ਤਾਂ ਲਗਾਤਾਰ ਤੁਸੀਂ ਦੇਖੋ ਕਿ ਇਹ ਜਿਹੜੀਆਂ ਤਸਵੀਰਾਂ ਨੇ ਯੂਨੀਵਰਸਿਟੀ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਦੋਂ ਤੱਕ ਮੈਂ ਖਬਰ ਕਰ ਰਿਹਾ ਉਦੋਂ ਤੱਕ ਜਿਹੜਾ ਇਲੈਕਸ਼ਨਾਂ ਦੀ ਗਿਣਤੀ ਆ ਉਹ ਚੱਲ ਰਹੀ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਮੈਮ ਇੱਥੋਂ ਦੇ ਸਟੂਡੈਂਟ ਹੋ ਤੁਸੀਂ, ਕਿਵੇਂ ਦਾ ਲੱਗਦਾ ਇਹ ਮਾਹੌਲ ਜਿਹੜਾ ਅੱਜ ਯੂਨੀਵਰਸਿਟੀ ਦਾ ਮਾਹੌਲ ਆ? ਇੱਕ ਵੱਖਰਾ ਮਾਹੌਲ ਹੁੰਦਾ ਗਾ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ, ਰਿਜ਼ਲਟ ਆਉਂਦੇ ਨੇ, ਨਤੀਜੇ ਆਉਂਦੇ ਨੇ। ਅੱਜ ਦਾ ਮਾਹੌਲ ਕੀ लगता? चंडीगढ़ में पीहू के इलेक्शंस बहुत फेमस है और आउटसाइडर्स भी इसको देखने आते हैं एंड वी आर वन ऑफ देम। जस्ट यहाँ का माहौल, यहाँ की वाइब देखने के लिए, दैट्स ऑल। कहाँ के रहने वाले हैं आप? चंडीगढ़ से लोकल। यस। ਤਾਂ ਜਦੋਂ ਇੱਥੇ ਤੁਸੀਂ ਐਂਟਰ ਹੋਏ ਇਸ ਸਟੂਸੀ ਦੇ ਵੱਲ ਤੁਸੀਂ ਦੇਖਿਆ, ਬਾਕੀ ਕਾਲਜਾਂ ਨਾਲੋਂ ਇੱਕ ਅਲੱਗ ਚੀਜ਼ ਤਸਵੀਰ ਤੁਹਾਨੂੰ ਦੇਖੀ ਹੋਣੀ ਆ। बिल्कुल। पंजाब यूनिवर्सिटी बहुत अलग है बाकी कॉलेजेस से और इसका अपना ही एक वाइब है, इसका अपना ही एक स्ट्रक्चर है और काफ़ी यूनिक भी है पंजाब यूनिवर्सिटी कंपैरेटिवली बाकी कॉलेज। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ। ਲਗਾਤਾਰ ਜਿਹੜੀਆਂ ਕਿ ਗੱਲਾਂ ਬਾਤਾਂ ਨੇ ਉਹ ਚੱਲ ਰਹੀਆਂ ਨੇ। ਤੁਹਾਨੂੰ ਕੀ ਲੱਗਿਆ? ਵੈਸੇ ਮੈਨੂੰ ਉਹਨਾਂ ਨੇ ਕਹਿਤਾ ਸੀ ਕਹਿੰਦੇ बाहरों ने, पर चलो। So like almost vibe अच्छी है यहाँ की। It's just like it's kind of a world है ना, like जैसे आप एंटर करते हो तो एक अलग दुनिया है यहाँ पे। So like अच्छा है सब। ऐसे यहाँ पे सियासत में काफ़ी लोग गए हैं ना, जहाँ से विधान सभा गए हैं, लोकसभा गए हैं। स्टूडेंट पॉलिटिक्स को कैसे देखते हैं आप? लाइक इट्स अ अपॉर्चुनिटी फॉर स्टूडेंट्स की अगर उन्होंने अपना पॉलिटिक्स में करियर स्टार्ट करना है तो यहाँ पे एक प्लेटफॉर्म प्रोवाइड करता है यूनिवर्सिटी उनको कि अभी से वो अपना स्टार्ट कर सकते हैं करियर। सो अच्छी बात है, जिसको अपना पॉलिटिकल करियर स्टार्ट करना है तो इट्स अ गुड स्टार्ट। कहीं आपने नहीं सोचा भी हम भी चले लीडर बने? नहीं, लाइक आई एम नॉट मोर इनटू पॉलिटिक्स। आपको लगा क्या?
नहीं, हम लाइक वो होता है ना कि एक आपको लीडरशिप क्वालिटी होनी चाहिए उसके लिए, और आप चाहते हो या आप ऐसे बैकग्राउंड से बिलोंग करते हो तो आपका इंटरेस्ट होता है, बट हमारा इस चीज़ में कोई इंटरेस्ट नहीं है. वी आर मोर लाइक एंटरप्रेन्योरशिप माइंड सेट, दैट्स ऑल. या ਥੈਂਕ ਯੂ। ਤਾਂ ਅਸੀਂ ਇੱਥੇ ਜਿਹੜੀ ਕਿ ਗੱਲਬਾਤ ਉਹ ਕਰ ਰਹੇ ਹਾਂ, ਹਰ ਇੱਕ ਦੇ ਨਾਲ ਗੱਲ ਕਰਨੀ ਚਾਹ ਰਹੇ ਹਾਂ। ਬਈ ਇੱਥੋਂ ਦੇ ਹੋ ਤੁਸੀਂ, ਕਿਵੇਂ ਦੇ ਲੱਗਦਾ ਅੱਜ ਦਾ ਮਾਹੌਲ ਯੂਨੀਵਰਸਿਟੀ ਦਾ? ਬਈ ਸਰਦਾਰ ਹੋ, ਸੋਹਣੇ ਸਰਦਾਰ ਹੋ, ਕਿਵੇਂ ਦਾ ਮਾਹੌਲ ਲੱਗਦਾ ਅੱਜ ਦਾ ਯੂਨੀਵਰਸਿਟੀ ਦਾ? ਮਾਹੌਲ ਤਾਂ ਬਈ ਠੀਕ ਹੈ ਜੀ, ਹਜੇ ਤਾਂ ਰਿਜ਼ਲਟ ਆਈ ਜਾ ਰਿਹਾ ਨਾਲ ਦੀ ਨਾਲ, ਉਹ ਤੋਂ ਬਾਅਦ ਪਤਾ ਲੱਗੂਗਾ। ਹਜੇ ਤਾਂ ਕਦੇ ਕੋਈ ਅੱਗੇ ਆ ਜਾਂਦਾ, ਕਦੇ ਕੋਈ ਅੱਗੇ ਆ ਜਾਂਦਾ। ਪਾਰਟੀਆਂ ਦਾ ਰਿਜ਼ਲਟ ਆਈ ਜਾਂਦਾ ਅੰਦਰੋਂ, ਜਿਵੇਂ ਜਿਵੇਂ ਨਿਕਲੀ ਜਾਊਗਾ ਸ਼ਾਮ ਨੂੰ 4 ਵਜੇ ਤੱਕ ਲੱਗ ਜੂ ਪਤਾ ਮਾਹੌਲ ਕਿਵੇਂ ਆ। ਤੁਹਾਨੂੰ ਕੀ ਲੱਗਦਾ ਬਈ ਮਾਹੌਲ ਕਿਹੜਾ ਬੰਦਾ ਅੱਗੇ ਜਾ ਰਿਹਾ? ਕੀ ਆ ਯੂਨੀਵਰਸਿਟੀ ਦੇ ਇਲੈਕਸ਼ਨਾਂ ਦੇ ਵਿੱਚੋਂ ਕੀ ਕੁਝ ਸਿੱਖਦੇ ਹੋ, ਜਾਂ ਕੀ ਕੁਝ ਜਿਹੜਾ ਕਿ ਹੁਣ ਤੱਕ ਗਵਾ ਲਿਆ, ਕੀ ਕੁਝ ਪਾ ਲਿਆ? ਬਈ ਅੱਗੇ ਤਾਂ ਇਹ ਆ ਬਈ, ਹੁਣ ਤਕਰੀਬਨ ਸ਼ਾਮ ਤੱਕ 5 ਵਜੇ ਤੱਕ ਪਤਾ ਲੱਗੂ ਕਿਹੜਾ ਅੱਗੇ ਜਾ ਰਿਹਾ, ਕੌਣ ਜਿੱਤ ਰਿਹਾ, ਕੌਣ ਹਾਰ ਰਿਹਾ। ਫਿਲਹਾਲ ਤਾਂ ਅੰਦਾਜ਼ੀ ਲਾ ਸਕਦੇ ਹਾਂ ਆਪਾਂ ਕੀ ਕੁਝ ਚੱਲ ਰਿਹਾ ਜਸਟ। ਕਿਹੜੇ ਕੈਂਡੀਡੇਟ ਦੀ ਸਪੋਰਟ ਕਰੀ ਸੀ? ਆਹ ਕੈਂਡੀਡੇਟ ਸਾਡਾ ਬਈ ਕੈਂਡੀਡੇਟ ਤਾਂ ਆਪਾਂ ਸੋਪੂ ਦੀ ਸਪੋਰਟ ਕਰੀ ਸੀ, ਜਸ਼ਨਪ੍ਰੀਤ ਦੀ। ਹਾਂਜੀ, ਆਸ ਹੈ? ਦੇਖੋ ਬਈ, ਆਸ ਤਾਂ ਸਾਰਿਆਂ ਨੂੰ ਹੀ ਹੁੰਦੀ ਆ, ਸਾਨੂੰ ਵੀ ਆਸ ਆ। ਤਾਂ ਅਸੀਂ ਜਿਹੜੀ ਕਿ ਇਹ ਗੱਲਬਾਤ ਆ ਉਹ ਕਰ ਰਹੇ ਹਾਂ। ਜਦੋਂ ਤੱਕ ਵਾਰ-ਵਾਰ ਤੁਹਾਨੂੰ ਕਹਿ ਰਹੇ ਹਾਂ ਕਿ ਮੈਂ ਖਬਰ ਕਰ ਰਿਹਾ ਇਹ, ਉਦੋਂ ਤੱਕ ਅਸੀਂ ਯੂਨੀਵਰਸਿਟੀ ਦੇ ਇਲੈਕਸ਼ਨਾਂ ਦਾ ਰਿਜ਼ਲਟ ਆ ਜਿਹੜਾ ਉਹ ਨਤੀਜੇ ਗਿਣੇ ਜਾ ਰਹੇ ਨੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਸੀਂ ਤੁਹਾਨੂੰ ਯੂਨੀਵਰਸਿਟੀ ਨਾਲ ਦਿਖਾ ਰਹੇ ਹਾਂ ਜਿੱਥੇ ਕਿ ਇੱਕ ਵੱਡੀ ਜਿੱਤ ਹਾਸਲ ਹੋਈ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਤਾਂ ਤੁਹਾਡੇ ਨਾਲ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਲਗਾਤਾਰ ਜਿਹੜੀ ਇਹ ਤਸਵੀਰ ਆ ਸਵੇਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ, ਪਰ ਅੱਜ ਦੀ ਜੋ ਜਿੱਤ ਹੋਈ ਹੈ ਉਹ ਜਿੱਤ ਤੁਹਾਡੇ ਸਾਹਮਣੇ ਹੈ। ਤਾਂ ਅਸੀਂ ਕਿ ਚੱਲ ਕੇ ਗੱਲਬਾਤ ਕਰਾਂਗੇ ਇਹਨਾਂ ਲੋਕਾਂ ਦੇ ਨਾਲ ਜਿਹੜੇ ਜਿੱਤ ਹਾਸਲ ਕਰਕੇ ਆਏ ਨੇ। ਯੂਨੀਵਰਸਿਟੀ ਦੇ ਇਲੈਕਸ਼ਨ ਜਿਹੜੇ ਹੁੰਦੇ ਨੇ, ਉਹਨਾਂ ਇਲੈਕਸ਼ਨਾਂ ਦੇ ਵਿੱਚੋਂ ਹੀ ਸਿਆਸਤਦਾਨ ਬਣਦੇ ਨੇ। ਉਹਨਾਂ ਇਲੈਕਸ਼ਨਾਂ ਦੇ ਵਿੱਚੋਂ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਸਭਾ, ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਦੇ ਨੇ। ਦੇਖੋ ਕਿ ਜਿਹੜੀ ਖੁਸ਼ੀ ਹੈ ਇਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਹ ਯੂਨੀਵਰਸਿਟੀ ਦੀਆਂ ਚੋਣਾਂ ਨੇ ਜਿਹੜੀਆਂ ਕਿ ਅੱਜ ਨੇਪਰੇ ਚੜ੍ਹੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਤਾਂ ਤੁਸੀਂ ਦੇਖੋ ਕਿ ਕਿਵੇਂ ਜਿਹੜੇ ਕਿ ਸਟੂਡੈਂਟ ਨੇ ਆਉਂਦੇ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸਟੂਡੈਂਟ ਫਰੰਟ ਦੇ ਵੱਲੋਂ ਅਨੁਰਾਗ ਦਲਾਲ ਨੂੰ ਕੈਂਡੀਡੇਟ ਖੜਾ ਕੀਤਾ ਗਿਆ ਸੀ, ਤਾਂ ਉਹਨਾਂ ਦੇ ਹਿੱਸੇ ਜਿੱਤ ਪਈ ਹੈ। ਤਾਂ ਅਸੀਂ ਲਗਾਤਾਰ ਤੁਹਾਡੇ ਨਾਲ ਇਹ ਤਸਵੀਰਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਸਵਾਗਤ ਕੀਤਾ ਜਾ ਰਿਹਾ ਇਹਨਾਂ ਲੋਕਾਂ ਦਾ। ਤਾਂ ਅਸੀਂ ਗੱਲਬਾਤ ਕਰਾਂਗੇ ਉਹਨਾਂ ਕੈਂਡੀਡੇਟਾਂ ਦੇ ਨਾਲ। ਪਿੱਛੇ ਕਾਫੀ ਜਿਹੜਾ ਕਿ ਹਜੂਮ ਆ, ਜਿਹੜਾ ਸਟੂਡੈਂਟ ਨੇ, ਕਾਫੀ ਜਿਹੜੇ ਸਟੂਡੈਂਟਸ ਨੇ ਪਿੱਛੇ ਆ ਰਹੇ ਨੇ। ਅਸੀਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਇਹ ਤਸਵੀਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ। ਅੱਗੇ ਚੱਲ ਕੇ ਕੋਸ਼ਿਸ਼ ਕਰਦੇ ਹਾਂ ਕਿ ਕੈਂਡੀਡੇਟਾਂ ਦੇ ਨਾਲ ਜਿਹੜੀ ਕਿ ਗੱਲਬਾਤ ਆ ਉਹ ਕੀਤੀ ਜਾਵੇ। ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਰਾਊਡ ਹੈ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਅੱਜ ਜਿਹੜੀ ਇਲੈਕਸ਼ਨ ਹੈ ਉਹ ਹੋਈ ਹੈ। ਇਹ ਤਸਵੀਰਾਂ ਨੇ, ਅਸੀਂ ਤੁਹਾਡੇ ਨਾਲ ਲਗਾਤਾਰ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਤਾਂ ਅੱਗੇ ਚੱਲ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਸਟੂਡੈਂਟਸ ਪੋਲੀਟਿਕਸ ਆ, ਇੱਥੋਂ ਕਈ ਲੀਡਰ ਬਣ ਕੇ ਨਿਕਲਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਰਾਊਡ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅਸੀਂ ਤੁਹਾਨੂੰ ਤਸਵੀਰਾਂ ਦਿਖਾ ਕੇ ਲਾਏ ਹਾਂ ਕਿ ਸਟੂਡੈਂਟਾਂ ਦੇ ਵਿੱਚ ਜਿਹੜਾ ਖੁਸ਼ੀ ਦਾ ਮਾਹੌਲ ਹੈ ਉਹ ਦੇਖਣ ਨੂੰ ਮਿਲ ਰਿਹਾ। ਤਾਂ ਇਹ ਤਸਵੀਰਾਂ ਨੇ, ਪਰ ਅਸੀਂ ਗੱਲਬਾਤ ਕਰਾਂਗੇ ਫਿਰ ਸਟੂਡੈਂਟ ਨੇ। ਬਾਈ ਜਿਹੜਾ ਇਹ ਮਾਹੌਲ ਆ ਇਹ ਸਾਲ ਦੇ ਵਿੱਚ ਇੱਕ ਅੱਧੀ ਵਾਰ ਆਉਂਦਾ ਦੇਖਣ ਨੂੰ ਨਾ, ਤੇ ਅੱਜ ਕਿੰਨਾ ਕੁ ਚਾਅ, ਕਿੰਨੀ ਕੁ ਖੁਸ਼ੀ ਹੈ? ਇਹ ਸਭ ਤੋਂ ਵੱਡੀ ਗੱਲ ਹੈ ਜੀ। ਸਾਰਾ ਸਾਲ ਬੱਚੇ ਪੜ੍ਹ ਕੇ ਇਸ ਦਿਨ ਦੀ ਉਡੀਕ ਹੁੰਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਇਕੱਲੀ ਇੱਕ ਹੈ ਜੀ ਯੂਨੀਵਰਸਿਟੀ ਆ, ਪੰਜਾਬ ਯੂਨੀਵਰਸਿਟੀ, ਜਿਹਦੇ ਵਿੱਚ ਇਲੈਕਸ਼ਨ ਦੇ ਨਾਲ ਪ੍ਰਧਾਨ ਚੁਣੇ ਜਾਂਦੇ ਆ। ਬਾਕੀ ਤੁਸੀਂ ਪੰਜਾਬ ਦੇ ਵਿੱਚ ਦੇਖੋਗੇ ਸਾਰੇ ਨੋਮੀਨੇਟਡ ਹੁੰਦੇ ਆ ਕੇ ਹੱਥ ਖੜਾ ਕਰਕੇ ਲੰਘ ਜਾਂਦੇ ਆ, ਪਰ ਅਸਲੀ ਜ਼ੋਰ ਦਾ, ਅਸਲੀ ਕੰਮ ਦਾ ਇਸ ਮੈਦਾਨ ਦੇ ਵਿੱਚ ਪਤਾ ਲੱਗਦਾ ਹੈ ਜੀ। ਤਾਂ ਇੱਥੇ ਵੋਟਾਂ ਹੋਣ ਕਾਰਨ ਸਟੂਡੈਂਟ ਦੇ ਵਿੱਚ ਬੜਾ ਚਾਅ ਹੈ। ਸਾਰੇ ਹਰਿਆਣਾ, ਹਿਮਾਚਲ ਸਾਰੇ ਹੀ ਬੜੇ ਪਿਆਰ ਨਾਲ ਇਲੈਕਸ਼ਨ ਹੁੰਦੀ ਹੈ ਜੀ, ਕਿਸੇ ਬਾਏ ਫੇਅਰ ਹੁੰਦੀ ਹੈ। ਤੇ ਇਹ ਉਹ ਧਰਤੀ ਹੈ
ਜਿਹੜੀ 3-4 ਸਟੇਟਾਂ ਨੂੰ ਇਕੱਠਾ ਕਰਕੇ ਰੱਖਦੀ ਹੈ ਜੀ। ਪੰਜਾਬ, ਹਿਮਾਚਲ, ਚੰਡੀਗੜ੍ਹ ਸਾਰਿਆਂ ਨੂੰ ਪਿਆਰ ਹੋਣ ਦਾ ਅਹਿਸਾਸ ਦਿੰਦੀ ਹੈ। ਜਿਵੇਂ ਸਾਡੇ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਨੇ ਪਿਆਰ ਦਾ ਅਹਿਸਾਸ ਦਿਲਾਇਆ ਪੰਜਾਬ ਯੂਨੀਵਰਸਿਟੀ ਕਿ ਇਦਾਂ ਦੀ ਧਰਤੀ ਹੈ ਜਿਹੜੀ ਸਾਰਿਆਂ ਨੂੰ ਇਕੱਠਾ ਕਰਕੇ ਰੱਖਦੀ ਹੈ ਜੀ। ਜੀ ਬਿਲਕੁਲ। ਤਾਂ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖੋ ਕਿ ਜਿਹੜੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੂੰ ਕਿਵੇਂ ਮੋਢਿਆਂ ਤੇ ਚੁੱਕ ਕੇ ਲਿਜਾਇਆ ਜਾ ਰਿਹਾ, ਤਾਂ ਇਹ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕੀਤੀ ਜਾਵੇ ਤਾਂ ਇੱਥੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜੇ ਕਿ ਪ੍ਰਧਾਨ ਨੇ ਉਹਨਾਂ ਨੂੰ ਕੈਂਡੀਡੇਟ ਦੇ ਤੌਰ ਤੇ ਖੜਾ ਕੀਤਾ ਜਾਂਦਾ, ਪਰ ਅੱਜ ਸਟੂਡੈਂਟ ਫਰੰਟ ਤੋਂ ਅਨੁਰਾਗ ਦਲਾਲ ਜਿਹੜੇ ਕਿ ਉਹਨਾਂ ਨੇ ਬਾਜੀ ਮਾਰੀ ਹੈ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਬਈ ਕੀ ਮਾਹੌਲ ਆ, ਕਿਵੇਂ ਦਾ ਲੱਗ ਰਿਹਾ ਹੈਗਾ? ਬਾਈ ਬਹੁਤ ਵਧੀਆ, ਬਹੁਤ ਖੁਸ਼ੀ ਹੁੰਦੀ ਹੈ ਬਾਈ ਹੁਣੇ ਜਿੱਤ ਗਿਆ। ਜੋ ਬਈ ਸੱਚ ਦਾ ਸਾਥ ਆ ਉਹ ਬਾਈ ਉਹਨਾਂ ਨੇ ਦਿੱਤਾ, ਬਹੁਤ ਖੁਸ਼ੀ ਹੋਈ ਸਾਨੂੰ ਬਈ ਜੀ। ਹਾਂਜੀ। ਤਾਂ ਇਹਨਾਂ ਨੂੰ ਖੁਸ਼ੀ ਆ ਸਟੂਡੈਂਟਾਂ ਦੀ। ਅਸੀਂ ਗੱਲਬਾਤ ਕਰੀਏ ਤਾਂ ਸਟੂਡੈਂਟਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ, ਕਿਉਂਕਿ ਨੀਚੇ ਕਾਫੀ ਸਟੂਡੈਂਟ ਖੜੇ ਹੋਏ ਨੇ। ਸਾਰਿਆਂ ਨਾਲ ਸਾਡਾ ਗੱਲ ਕਰਨ ਦਾ ਹੱਕ ਆ, ਫਰਜ਼ ਆ, ਤੇ ਅਸੀਂ ਸਾਰਿਆਂ ਦੀ ਗੱਲ ਆ ਜਿਹੜੀ ਉਹ ਤੁਹਾਡੇ ਸਾਹਮਣੇ ਰੱਖਾਂਗੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਪੰਜਾਬ ਯੂਨੀਵਰਸਿਟੀ ਦੀ ਇਲੈਕਸ਼ਨ ਖਤਮ ਹੋਈ ਤਾਂ ਅਨੁਰਾਗ ਦਲਾਲ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਬਣੇ। ਸਟੂਡੈਂਟ ਪੋਲੀਟਿਕਸ ਇੱਕ ਅਜਿਹੀ ਚੀਜ਼ ਆ ਜਿੱਥੋਂ ਕਿ ਵਿਧਾਨ ਸਭਾ ਦੀਆਂ ਪੌੜੀਆਂ ਵੱਲ ਜਾਂਦੇ ਰਸਤੇ ਤੈਅ ਕਰਦੀ ਆ। ਸਟੂਡੈਂਟ ਪੋਲੀਟਿਕਸ ਤੇ ਲੋਕ ਸਭਾ ਦੀਆਂ ਪੌੜੀਆਂ ਵੱਲ ਜਾਂਦੇ ਰਸਤੇ ਤੈਅ ਕਰਦੀ ਆ। ਤਾਂ ਸਾਡੇ ਨਾਲ ਅਨੁਰਾਗ ਦਲਾਲ ਦੇ ਜਿਹੜੇ ਸਪੋਰਟਰ ਨੇ ਉਹ ਮੌਜੂਦ ਨੇ। ਅਸੀਂ ਗੱਲਬਾਤ ਕਰਦੇ ਆ ਇਹਨਾਂ ਲੋਕਾਂ ਦੇ ਨਾਲ। ਤੁਹਾਡੇ ਕੈਂਡੀਡੇਟ ਅੱਜ ਪ੍ਰਧਾਨ ਬਣ ਗਏ ਨੇ, ਪ੍ਰੈਜ਼ੀਡੈਂਟ ਬਣ ਗਏ ਨੇ, ਤੇ ਅੱਜ ਮਹਿਸੂਸ ਕੀ ਕਰ ਰਹੇ ਹੋ? ਜਿਹੜਾ ਜੀ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਸਾਡਾ ਅੱਜ ਪਹਿਲੀ ਵਾਰੀ ਸਟੂਡੈਂਟ ਫਰੰਟ ਦੇ ਇਹ ਮੋਤਬਾਰ ਬੰਦੇ ਆਪਾਂ ਜੇ ਗੱਲ ਕਰੀਏ ਪ੍ਰਗਟ ਹੋਣਾ ਦੀ। ਕਿਵੇਂ ਦਾ ਲੱਗਦਾ? ਅੱਜ ਬੜੇ ਟਾਈਮ ਤੋਂ ਮਿਹਨਤਾਂ ਕਰ ਰਹੇ ਸੀ, ਬੜੇ ਟਾਈਮ ਤੋਂ ਜਿਹੜਾ ਕਿ ਭੱਜ ਦੌੜ ਹੋ ਰਹੀ ਸੀ। ਯਾਰ ਪਹਿਲੀ ਗੱਲ ਆ, ਮੈਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਵਿਦਿਆਰਥੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਕਾਰਾਂ ਹਕੂਮਤਾਂ ਹਰਾ ਕੇ ਸਾਨੂੰ ਸਟੂਡੈਂਟਾਂ ਨੂੰ ਮੌਕਾ ਦਿੱਤਾ। ਠੀਕ ਹੈ, ਸਾਡੀ ਲੜਾਈ ਸਰਕਾਰਾਂ ਨਾਲ ਸੀ, ਦਿੱਲੀ ਵਾਲਿਆਂ ਨਾਲ ਸੀ, ਐਂਡ ਯੂਨੀਵਰਸਿਟੀ ਦੇ ਸਟੂਡੈਂਟਾਂ ਨੇ ਇਹ ਸਮਝਿਆ ਵੀ ਇਹ ਜਵਾਕ ਵੀ ਇਹ ਸਟੂਡੈਂਟਾਂ ਨਾਲ ਅਸੀਂ ਖੜਨ ਦਾ, ਸਾਨੂੰ ਮਤਲਬ ਸਟੂਡੈਂਟਾਂ ਨਾਲ ਖੜਨ ਦਾ ਮੌਕਾ ਦਿੱਤਾ। ਇਹ ਸਾਡੀ ਜਿੱਤ ਨਹੀਂ, ਇਹ ਪੰਜਾਬ ਯੂਨੀਵਰਸਿਟੀ ਦੇ ਕੱਲੇ ਇੱਕ ਸਟੂਡੈਂਟ ਦੀ ਜਿੱਤ ਹੈ। ਪ੍ਰਗਟ, ਜਿਵੇਂ ਯੂਨੀਵਰਸਿਟੀ ਦੇ ਉੱਪਰ ਕਾਫੀ ਹਮਲੇ ਹੋਏ ਪਿਛਲੇ ਦਿਨਾਂ ਦੇ ਦੌਰਾਨ, ਯੂਨੀਵਰਸਿਟੀ ਨੂੰ ਖੋਹਣ ਦੀਆਂ ਗੱਲਾਂ ਹੋ ਗਈਆਂ, ਯੂਨੀਵਰਸਿਟੀ ਦਾ ਨਾਮ ਮੇਨਟੇਨ ਦੀ ਗੱਲ ਹੋ ਗਈ, ਇਸ ਵਾਰ ਕੋਈ ਅਲੱਗ ਹੋਊਗੀ ਚੀਜ਼? ਜਿਵੇਂ ਹੁਣ ਪ੍ਰੈਜ਼ੀਡੈਂਟ ਤੁਹਾਡੇ ਨੇ ਸਟੂਡੈਂਟਾਂ ਦੇ ਵਿੱਚੋਂ ਨਿਕਲੇ ਨੇ, ਪੰਜਾਬ ਯੂਨੀਵਰਸਿਟੀ ਨੂੰ ਜਿਉਂ ਦੀ ਤਿਉਂ ਰੱਖਿਆ ਜਾਊਗਾ? ਪੰਜਾਬ ਯੂਨੀਵਰਸਿਟੀ ਨੂੰ ਜਿਉਂ ਦੀ ਤਿਉਂ ਹੀ ਰੱਖਿਆ ਜਾਊਗਾ। ਇੱਥੇ ਜੇ ਸਟੂਡੈਂਟ ਜਿੱਤ ਸਕਦੇ ਆ ਨਾ, ਇੱਥੇ ਸਰਕਾਰਾਂ ਜਿਹੜੀਆਂ ਪੰਜਾਬ 'ਚ ਸਰਕਾਰਾਂ ਇੱਥੇ ਬੁਰਾ ਹਾਲ ਕਰੀ ਜਾਂਦੀਆਂ, ਉਹ ਜ਼ੋਰ ਲਾ ਰਹੀਆਂ, ਮੀਟੇਰ ਕਰਕੇ ਇੱਥੇ ਆ ਕੇ ਬਹਿ ਜਾਂਦੇ ਆ, ਇੱਥੋਂ ਹਿਲਦੇ ਨਹੀਂ। ਤਾਂ ਜੇ ਅਸੀਂ ਉਹਨਾਂ ਨੂੰ ਹਰਾ ਸਕਦੇ ਹਾਂ ਤਾਂ ਸਟੂਡੈਂਟ ਦਾ ਪੱਤਾ ਵੀ ਵਿੰਗਾ ਨਹੀਂ ਹੋਣ ਦਿੰਦੇ, ਟੁੱਟਣ ਵੀ ਨਹੀਂ ਦਿੰਦੇ, ਕਿਸੇ ਤੋਂ ਇੱਕ ਵਾਲ ਵਿੰਗਾ ਨਹੀਂ ਹੋਣ ਦਿੰਦੇ। ਬੇਸੰਤ ਰਵੇ ਯੂਨੀਵਰਸਿਟੀ, ਉਵੇਂ ਜਿਉਂ ਦੀ ਤਿਉਂ ਰਹੂਗੀ। ਆਉਣ ਵਾਲਾ ਸਮਾਂ ਕੀ ਕਹਿੰਦਾ ਸਟੂਡੈਂਟਾਂ ਦੇ ਲਈ? ਆਉਣ ਵਾਲਾ ਸਟੂਡੈਂਟਾਂ ਪਹਿਲਾ ਸਮਾਂ ਸਟੂਡੈਂਟਾਂ ਲਈ ਇਹ ਕਹਿੰਦਾ ਸੀ, ਪਹਿਲਾਂ ਸਟੂਡੈਂਟਾਂ ਲਈ ਕੰਮ ਕਰਦੇ ਆ। ਠੀਕ ਹੈ, ਕੋਈ ਨਾ ਕੋਈ ਮੁੱਦੇ ਜਿਹੜੇ ਸਟੂਡੈਂਟਾਂ ਦੇ ਖਾਸ ਮੁੱਦੇ ਨੇ ਉਹ ਮੁੱਦੇ ਚੱਕਾਂਗੇ। ਠੀਕ ਹੈ, ਉਹ ਮੁੱਦੇ ਚੱਕ ਕੇ ਅਸੀਂ ਆਪਦੀ ਕਾਉਂਸਲ ਤੋਂ ਇੰਪਲੀਮੈਂਟ ਕਰਾਵਾਂਗੇ। ਫਿਰ ਦੇਖਦੇ ਆ ਆਉਣ ਵਾਲਾ ਸਮਾਂ ਕੀ ਕਹਿੰਦਾ ਗਾ। ਬਾਈ, ਕਿਵੇਂ ਦਾ ਲੱਗਦਾ ਤੁਹਾਨੂੰ? ਤੁਸੀਂ ਸਪੋਰਟਰ ਹੋ ਪ੍ਰਧਾਨ ਜੀ ਦੇ, ਕਿਵੇਂ ਦਾ ਲੱਗਦਾ? ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਤੇ ਸਾਡੀ ਜਿੱਤ ਦੇ ਨਾਲ ਇੱਕ ਪੰਜਾਬ ਸਰਕਾਰ ਨੂੰ ਵੀ ਮੈਸੇਜ ਚਲਾ ਗਿਆ ਹੈ ਵੀ ਸਟੂਡੈਂਟ ਯੂਨਿਟੀ ਦੇ ਅੱਗੇ ਅੜਨ ਦਾ ਕੋਈ ਫਾਇਦਾ ਨਹੀਂਗਾ। ਮੈਂ ਸਰਕਾਰ ਨੂੰ ਇਸ ਦੇ ਨਾਲ ਇਹ ਵੀ ਅਪੀਲ ਕਰਨੀ ਚਾਹਣਾ ਵੀ ਸਟੂਡੈਂਟ ਦੀ ਯੂਨੀਵਰਸਿਟੀ ਦੀ ਰਾਜਨੀਤੀ ਨੂੰ ਛੱਡ ਕੇ ਪੰਜਾਬ ਦੇ ਮੁੱਦਿਆਂ ਤੇ ਕੰਮ ਕਰੋ। ਜੋ ਸਟੂਡੈਂਟ ਦੀ ਰਾਜਨੀਤੀ ਇੱਥੇ ਯੂਨੀਵਰਸਿਟੀ ਦੀ ਰਾਜਨੀਤੀ ਆ, ਉਸ ਨੂੰ ਕਰਨ ਲਈ ਅਸੀਂ ਸਟੂਡੈਂਟ ਪਾਰਟੀਆਂ ਬਹੁਤ ਆ
ਸੋ ਜੋ ਉਹਨਾਂ ਦੀ ਪਾਰਟੀ ਦੇ ਬੰਦੇ ਇੱਥੇ ਆ ਕੇ ਕੰਮ ਕਰਦੇ ਆ ਉਹ ਪੰਜਾਬ ਵਿੱਚ ਆਪਣੀ ਵਾਗਡੋਰ ਸੰਭਾਲਣ। ਇੱਥੋਂ ਦੇ ਲਈ ਸਟੂਡੈਂਟ ਬਹੁਤ ਆ। ਕਈ ਵਾਰ ਇਹ ਹੁੰਦਾ ਵੀ ਸਾਡੀ ਪਾਰਟੀ ਦਾ ਬੰਦਾ ਜਿੱਤ ਗਿਆ, ਅਸੀਂ ਆਪਦੀ ਪਾਰਟੀ ਦੇ ਸਟੂਡੈਂਟਾਂ ਦੇ ਕੰਮ ਹੋਣੇ ਆ। ਇਹ ਤਾਂ ਨਹੀਂ ਹੋਊਗਾ ਕਿ ਕੋਈ ਫੁੱਟ ਪੈ ਜਾਏ ਸਟੂਡੈਂਟਾਂ ਦੇ ਵਿੱਚ ਵੀ ਯਾਰ ਫਲਾਨਾ ਬੰਦਾ ਤਾਂ ਆਪਦੀ ਪਾਰਟੀ ਦੇ ਕੰਮ ਹੀ ਕਰਦਾ ਵਾ। ਨਾ ਜੀ, ਅਸੀਂ ਜਿਸ ਦਿਨ ਇਹ ਸਟੂਡੈਂਟ ਫਰੰਟ ਚੱਕਿਆ ਸੀ ਉਸੇ ਦਿਨ ਅਸੀਂ ਐਲਾਨ ਕੀਤਾ ਸੀਗਾ ਵੀ ਇਸ ਸਟੂਡੈਂਟ ਫਰੰਟ ਚੱਕਣ ਦਾ ਮਤਲਬ ਇਹ ਆ, ਸਟੂਡੈਂਟ ਜੋ ਪ੍ਰਧਾਨ ਬਣਾਵਾਂਗੇ ਉਹ ਸਾਰੀ ਯੂਨੀਵਰਸਿਟੀ ਦਾ ਸਾਂਝਾ ਪ੍ਰਧਾਨ ਹੋਊਗਾ। ਕੋਈ ਬੰਦਾ ਇੱਕ ਇਹ ਕਹਿਣ ਦਾ ਹੱਕਦਾਰ ਨਹੀਂ ਵੀ ਸਾਡਾ ਪ੍ਰਧਾਨ ਇਹ ਆ, ਸਾਰੇ ਸਟੂਡੈਂਟ ਹੀ ਪ੍ਰਧਾਨ ਆ। ਜੋ ਮਰਜ਼ੀ ਆ ਕੇ ਖੁੱਲੇ ਦਿਲ ਨਾਲ ਇੱਥੇ ਕੰਮ ਕਰਵਾ ਸਕਦੇ ਆ। ਸਾਡੇ ਲਈ ਕੋਈ ਅਲੱਗ ਪਾਰਟੀ ਦਾ ਨਹੀਂ, ਕੋਈ ਕੁਝ ਨਹੀਂਗਾ। ਸਾਡੇ ਲਈ ਸਾਰੇ ਸਟੂਡੈਂਟ ਇੱਕੋ ਤਰ੍ਹਾਂ ਦੇ ਆ। ਜੋ ਵੀ ਆਊਗਾ ਸਭ ਦੇ ਕੰਮ ਇੱਕ ਸਮਾਨ ਹੋਣਗੇ। ਬਿਲਕੁਲ, ਅਸੀਂ ਇਹ ਜਿਹੜੇ ਸਟੂਡੈਂਟਾਂ ਦੇ ਵਿਚਾਰ ਨੇ ਨਾਲ ਉਹ ਵੀ ਸੁਣ ਰਹੇ ਆ, ਤਾਂ ਤੁਹਾਨੂੰ ਲਗਾਤਾਰ ਇਹ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਮੈਮ ਤੁਹਾਡਾ ਕੈਂਡੀਡੇਟ ਜਿੱਤਿਆ ਵਾ, ਤੁਹਾਡਾ ਕੈਂਡੀਡੇਟ ਅੱਗੇ ਆ ਗਿਆ, ਪ੍ਰਧਾਨ ਬਣ ਗਿਆ, ਤੇ ਮਹਿਸੂਸ ਕੀ ਹੋ ਰਿਹਾ, फील ਕੀ ਹੋ ਰਿਹਾ ਹੈਗਾ? बहुत अच्छा फील हो रहा है क्योंकि पहली बार कोई इंडिपेंडेंट इंसान 5 दिन पहले खड़ा हुआ, 5 दिन पहले नॉमिनेशन हुई और इतने ज़्यादा डिफरेंस से जीत गया। बहुत अच्छा फील हो रहा है। ऐसे लग रहा है स्टूडेंट्स की जो पावर होनी चाहिए यूनिवर्सिटी में वो वापस रिस्टोर हो गई है, वो वापस स्टूडेंट्स के पास आ गई है, जो कि अभी बहुत पॉलिटिकल पार्टीज़ के हाथ में थी। ਇਹ ਜਗ੍ਹਾ ਤੇ ਖੜਨ ਦੇ ਲਈ ਜੇਰਾ ਚਾਹੀਦਾ, ਇਹ ਜਗ੍ਹਾ ਤੇ ਖੜਨ ਦੇ ਲਈ ਹਿੰਮਤ ਚਾਹੀਦੀ ਆ। ਅੱਜ ਹਿੰਮਤ ਹੈ? बिल्कुल हिम्मत है, और हिम्मत सिकंदर पूरा सर ने दिखाई थी रिज़ाइन करके, जिसकी वजह से हम सबको हिम्मत मिली और हमने ये स्टेप उठाया और हमने अपनी पूरी मेहनत करी इन 5 दिन में, जिसकी वजह से आज अनुराग हमारे प्रेसिडेंट है। ਜੀ ਬਿਲਕੁਲ। ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖੋ ਕਿ ਜੋ ਕੈਂਡੀਡੇਟ ਇੱਥੇ ਪ੍ਰੈਜ਼ੀਡੈਂਟ ਬਣੇ ਨੇ, ਪ੍ਰਧਾਨ ਬਣੇ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਸ ਜਗ੍ਹਾ ਤੇ, ਜਿਸ ਜਗ੍ਹਾ ਤੇ ਅਸੀਂ ਖੜੇ ਆ, ਇਸ ਜਗ੍ਹਾ ਤੇ ਖੜਨ ਦੇ ਲਈ ਹਿੰਮਤ ਜੇਰਾ ਚਾਹੀਦਾ ਵਾ। ਤਾਂ ਤੁਸੀਂ ਦੇਖੋ ਕਿ ਸਟੂਡੈਂਟਾਂ ਦਾ ਜਿਹੜਾ ਕਰਾਊਡ ਆ, ਸਟੂਡੈਂਟ ਦੀ ਜਿਹੜੀ ਖੁਸ਼ੀ ਆ ਉਹ ਦੇਖਣ ਨੂੰ ਮਿਲ ਰਹੀ ਆ। ਤਾਂ ਅਸੀਂ ਲਗਾਤਾਰ ਇਹ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। भाई थोड़ा पीछे हो। ਤਾਂ ਸਾਡੇ ਪਿੱਛੇ ਪ੍ਰੈਜ਼ੀਡੈਂਟ ਆ ਰਹੇ ਨੇ, ਤਾਂ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਅਨੁਰਾਗ ਦਲਾਲ ਨੇ ਜਿਹੜੇ ਉਹ ਪਹੁੰਚੇ ਨੇ, ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦਾ ਜਿਹੜਾ ਮਾਮਲਾ ਉਹ ਲੱਗਿਆ ਹੋਇਆ ਹੈ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਯੂਨੀਵਰਸਿਟੀ ਤੋਂ ਆ ਤਾਂ ਅਨੁਰਾਗ ਦਲਾਲ ਜਿਹੜੇ ਕਿ ਇੱਥੋਂ ਦੇ ਯੂਨੀਵਰਸਿਟੀ ਦੇ ਪ੍ਰਧਾਨ ਬਣੇ ਨੇ, ਤਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀ ਕਿ ਫੁੱਲਾਂ ਦੀ ਵਰਖਾ ਹੋ ਰਹੀ ਹੈ। ਪਿੱਛੇ ਆਇਆ ਕਿੱਥੇ ਆ? ਲਗਾਤਾਰ ਇੱਥੋਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀ ਜਿਹੜੀ ਖੁਸ਼ੀ ਆ ਬਾਈ ਜੀ। ਇਹ ਖੁਸ਼ੀ ਦਾ ਅੱਜ ਕੋਈ ਅੰਤ ਨਹੀਂ ਹੈਗਾ। ਤੁਸੀਂ ਜਿੱਤੇ ਹੋ, ਤੁਹਾਡੀ ਪਾਰਟੀ ਜਿੱਤੀ ਆ, ਤੁਸੀਂ ਜਿੱਤੇ ਹੋ। ਦੇਖੋ ਜੀ, ਆਮ ਸਟੂਡੈਂਟ ਜਿੱਤਿਆ। ਸਟੂਡੈਂਟਸ ਨੇ ਸਾਡੇ ਵਿੱਚ ਫੇਰ ਦਿਖਾਇਆ, ਕਿਉਂਕਿ ਇਹ ਸਟੂਡੈਂਟ ਵਰਸੀ ਸਰਕਾਰ ਸੀ। ਸਰਕਾਰ ਨੂੰ ਅਸੀਂ ਭਾਜੜਾਂ ਪਵਾਤੀਆਂ, ਇਹਨਾਂ ਦੇ ਐਮਐਲਏ ਐਮਪੀ ਆ ਕੇ ਇੱਥੇ ਇਲੈਕਸ਼ਨ ਲੜੇ, ਪਰ ਆਮ ਸਟੂਡੈਂਟਸ ਨੇ ਇਹਨਾਂ ਦੇ ਐਮਐਲਏ ਐਮਪੀ ਹਰਾਏ। ਸੋ ਸਾਡਾ ਜਿਹੜਾ ਮਕਸਦ ਸੀ ਉਹ ਸਾਡਾ ਪੂਰਾ ਹੋਇਆ। ਅਸੀਂ CYS ਨੂੰ, ਝਾੜੂ ਪਾਰਟੀ ਨੂੰ ਉੱਥੋਂ ਤੀਲਾ ਕਰਨਾ ਚਾਹੁੰਦੇ ਸੀ। ਲਾਸਟ ਈਅਰ ਵੀ ਕੀਤਾ,
ਇਸ ਵਾਰੀ ਵੀ ਸਟੂਡੈਂਟ ਦੇ ਸਾਥ ਸਦਕਾ। ਸਟੂਡੈਂਟ ਫਰੰਟ ਦੀ ਜਿਹੜੀ ਕਿ ਕੁਝ ਦਿਨ ਪਹਿਲਾਂ ਪਾਰਟੀ ਬਣਦੀ ਆ, ਉਸ ਤੋਂ ਬਾਅਦ ਸਟੂਡੈਂਟਾਂ ਦੇ ਵਿੱਚ ਵਿਚਰਦੇ ਹੋ, ਥੋੜੇ ਦਿਨ ਪਹਿਲਾਂ ਤੋਂ ਹੀ ਤੁਸੀਂ ਜਿਹੜੇ ਕਿ ਐਕਟਿਵ ਹੁੰਦੇ ਹੋ। ਦੇਖੋ ਜੀ, ਮੇਰਾ 4 ਦਿਨ ਪਹਿਲਾਂ ਮੇਰਾ ਅਸਤੀਫਾ ਮਤਲਬ ਮੈਨੂੰ ਸਸਪੈਂਸ਼ਨ ਕੀਤੀ ਜਾਂਦੀ ਇੰਡੀਅਨ ਯੂਥ ਕਾਂਗਰਸ ਵੱਲੋਂ, ਬੀਇੰਗ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ। ਇਸ ਕਰਕੇ ਕਿਉਂਕਿ ਅੱਜ ਜਿਹਦੇ ਨਾਰੇ ਲੱਗਦੇ ਪਏ ਇਸ ਇਨਸਾਨ ਕਰਕੇ, ਕਿਉਂਕਿ ਬੰਦੇ 'ਚ ਕੈਪੇਬਿਲਿਟੀ ਸੀ, ਕੈਲੇਬਰ ਸੀ, ਅਸੀਂ ਇਹਨੂੰ ਸਪੋਰਟ ਕਰਨ ਆਏ ਸੀ। ਉਹ ਤਾਂ ਸਾਨੂੰ ਖਾਮਿਆਜ਼ਾ ਜਿਹੜਾ ਪਾਰਟੀ ਵੱਲੋਂ ਭੁਗਤਣਾ ਪਿਆ, ਔਰ ਜਿਹੜੀ ਪਾਰਟੀ ਜੋ ਸਾਨੂੰ ਬਾਹਰ ਕੱਢੇਗਾ ਉਹਦੀ 501 ਵੋਟ ਆਈ ਆ, ਸਾਡੇ ਤੋਂ ਤਕਰੀਬਨ 3800 ਵੋਟ ਘੱਟ ਉਹਨਾਂ ਨੂੰ ਪੋਲ ਹੋਈ ਆ। ਜੀ ਬਿਲਕੁਲ। ਤਾਂ ਅਸੀਂ ਇਹ ਲਗਾਤਾਰ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਤਾਂ ਤੁਸੀਂ ਕੋਸ਼ਿਸ਼ ਰਹੇਗੀ ਕਿ ਅਸੀਂ ਸਾਰੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰੀਏ ਜਿਹੜੇ ਲੋਕਾਂ ਨੇ ਇਸ ਯੂਨੀਵਰਸਿਟੀ ਦੀ ਜਿੱਤ ਦੇ ਵਿੱਚ ਹਿੱਸਾ ਪਾਇਆ, ਇਸ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਨੂੰ ਜਿਤਾਇਆ ਗਿਆ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਤੁਸੀਂ ਕੋਲੇ ਆਇਓ, ਉੱਥੇ ਆਇਓ ਜਿੱਥੇ ਆਪਾਂ ਕਹੋਗੇ ਇੱਧਰ ਨੂੰ ਆਇਓ। ਹੈਲੋ ਹੈਲੋ, ਕਿੱਥੇ ਆ? ਇੱਧਰ ਆਇਆ ਮਾੜਾ ਜਿਹਾ, ਜਿੱਧਰ ਆਪਾਂ ਇੰਟਰਵਿਊ ਕਰੀ ਸੀ ਅਨੁਰਾਗ ਦਲਾਲ ਦੀ। ਹੈਲੋ ਹੈਲੋ, ਓਏ ਉਰੇ ਆਇਆ। ਜਿਹੜੇ ਇਲੈਕਸ਼ਨ ਹੋਏ ਨੇ, ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਢੋਲ ਤੇ ਡਗੇ ਲੱਗ ਰਹੇ ਨੇ, ਕਿਵੇਂ ਦੇਖਦੇ ਨਾ? ਖੁਸ਼ੀ ਹੈ, ਤੀਜੀ ਵਾਰੀ ਹੈਟ੍ਰਿਕ ਹੋ ਗਈ, ਤੀਜੀ ਵਾਰੀ ਆਪਾਂ ਫੇਰ ਤੋਂ ਠੋਕ ਕੇ ਸਾਨੂੰ ਬਹੁਤ ਜ਼ਿਆਦਾ ਦਿਲ ਤੋਂ ਖੁਸ਼ੀ ਹੈ ਇਸ ਵਾਰ ਦੀ, ਕਿਉਂਕਿ ਵਿਨੀਤ ਜਿੰਨਾ ਜੈਨੂਇਨ ਤੇ ਡਿਜ਼ਰਵਿੰਗ ਕੈਂਡੀਡੇਟ ਕੋਈ ਵੀ ਨਹੀਂ ਸੀਗਾ ਪੂਰੀ ਯੂਨੀਵਰਸਿਟੀ ਵਿੱਚ, ਤੇ ਇਸ ਤੋਂ ਬਾਅਦ ਆਪਾਂ ਖੁਸ਼ ਆ ਉਹਨਾਂ ਲਈ, ਤੇ ਵਿਨੀਤ ਪੂਰਾ ਡਿਜ਼ਰਵ ਕਰਦਾ ਸੀ ਉੱਪਰ ਜਾਣਾ, ਤੇ ਆਪਾਂ ਉਹਦੇ ਲਈ ਬਹੁਤ 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 ਖੁਸ਼ ਆ। ਬੜੀ ਜ਼ਰੂਰਤ ਹੋਣੀ ਚਾਹੀਦੀ ਇੱਥੇ ਚੜ੍ਹਨ ਦੇ ਲਈ, ਉਹ ਜ਼ਰੂਰਤ ਅੱਜ ਹੋ ਗਈ ਆ ਪੂਰੀ। ਸਾਰੀ ਪਾਰਟੀਆਂ ਨੇ ਜ਼ੋਰ ਲਾਤਾ ਸੀ ਇਕੱਲੇ ਮੁੰਡੇ ਨੂੰ ਹਰਾਉਣ ਲਈ, ਪਰ ਉਹ ਫਿਰ ਵੀ ਜਿੱਤ ਕੇ ਅੱਗੇ ਆਇਆ। ਬਸ ਮੈਂ ਇੰਨੇ ਕਹਿਣਾ ਚਾਹੂੰਗੀ, ਆਪਾਂ ਬਹੁਤ ਖੁਸ਼ ਆ ਉਹਦੇ ਲਈ। ਜਿਹੜਾ ਇਕੱਲਾ ਮੁੰਡਾ ਉੱਪਰ ਖੜਾ ਹੈ, ਤੁਹਾਡੀ ਗੱਲ ਸੁਣੂਗਾ ਇਸ ਤੋਂ ਬਾਅਦ? ਹਾਂਜੀ ਹਾਂਜੀ, ਸਾਡੀ ਗੱਲ ਹਮੇਸ਼ਾ ਤੋਂ ਸੁਣਦਾ ਹੈ, ਤੇ ਇਸ ਪਾਰਟੀ ਦਾ ਮੈਂ ਸਪੈਸ਼ਲੀ ਪਰਸਨਲੀ ਆਪਣੇ ਐਕਸਪੀਰੀਅੰਸ ਤੇ ਕਹਿ ਸਕਦੀ ਹਾਂ, ਇਹਨਾਂ ਨੇ ਸਟਾਰਟਿੰਗ ਤੋਂ ਲੈ ਕੇ ਅੱਜ ਤੱਕ ਸਪੈਸ਼ਲੀ ਵੂਮਨ ਦੀ ਡਿਮਾਂਡ ਹਮੇਸ਼ਾ ਸੁਣੀ, ਤੇ ਅੱਜ ਤੋਂ ਲੈ ਕੇ ਅੱਗੇ ਵੀ ਹਮੇਸ਼ਾ ਸੁਣਦੇ ਹੋਣਗੇ। ਇਹਦੀ ਗਾਰੰਟੀ ਮੈਂ ਆਪ ਦਿੰਦੀ ਹਾਂ। ਬਿਲਕੁਲ। ਤਾਂ ਅਸੀਂ ਗੱਲਬਾਤ ਕਰ ਰਹੇ ਹਾਂ ਇੱਥੋਂ ਦੇ ਸਟੂਡੈਂਟੋਂ ਦੇ। ਹਾਂਜੀ, ਕਿਵੇਂ ਦਾ ਲੱਗਦਾ ਅੱਜ ਤੁਹਾਡਾ कैंडिडेट जितया, ਤੁਹਾਡੇ लोग जिते हैं? मेरे को पंजाबी समझ नहीं आती। कैसे लग रहा है आपके स्टूडेंट जीते हैं, आपके कैंडिडेट आगे आए हैं? बहुत अच्छा लग रहा है, विनीत भैया बहुत अच्छे हैं, सबकी सारी मतलब डिमांड्स फुलफिल करते हैं। भैया बहुत स्वीट है, सबकी बात सुनते हैं, हमारे डिपार्टमेंट के ही। कहाँ के रहने वाले हैं आप? बंदे मलेरकोटला पंजाब से। तो फिर आप हिंदी क्यों बोल रहे हैं? पंजाबी? अच्छा, आप हिंदी बोल रहे हैं। मुझे आती है पंजाबी। आती है? हाँ मुझे आती है। ਚੰਗਾ ਲੱਗਦਾ ਇਹ ਜਿਹੜੇ ਮਾਹੌਲ ਬਣਿਆ ਯੂਨੀਵਰਸਿਟੀ ਦਾ ਮਾਹੌਲ ਚੰਗਾ ਲੱਗ ਰਿਹਾ? हाँ जी हाँ जी, बहुत बहुत। ਤਾਂ ਬਿਲਕੁਲ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ। ਇਹਨਾਂ ਤਸਵੀਰਾਂ ਦੇ ਵਿੱਚ ਬਈ ਅੱਜ ਤੁਹਾਡੇ ਬੰਦੇ ਜਿੱਤੇ ਨੇ, ਤੁਹਾਡੇ ਕੈਂਡੀਡੇਟ ਜਿੱਤੇ ਨੇ, ਅੱਜ ਤੁਸੀਂ ਇੱਥੇ ਖੜੇ ਹੋ, ਸਟੂਡੈਂਟ ਪੋਲਿਟਿਕਸ ਅੱਗੇ ਆਈ ਆ, ਤਾਂ ਕੀ ਕਹਿਣਾ ਕੀ ਚਾਹੋਗੇ?
ਬਹੁਤ ਵਧੀਆ ਲੱਗ ਰਿਹਾ, ਜਿਹਨੂੰ ਵੀ ਵੋਟ ਕਰਿਆ ਉਹ ਜਿੱਤਿਆ। ਅੱਗੇ ਸਾਨੂੰ ਉਮੀਦ ਹੈ ਉਹ ਕੰਮ ਵਧੀਆ ਕਰਨਗੇ। ਹਾਂਜੀ ਲੱਗਦਾ ਵੀ ਕੰਮ ਪੂਰੇ ਹੋਣਗੇ ਤੁਹਾਡੇ? ਹਾਂਜੀ ਹਾਂਜੀ ਜ਼ਰੂਰ ਕਰਨਗੇ, ਬਹੁਤ ਉਮੀਦ ਹੈ ਸਾਨੂੰ ਸਾਡੇ ਪ੍ਰਧਾਨ ਤੇ। ਬਿਲਕੁਲ। ਤਾਂ ਅਸੀਂ ਹਰਨੀਤ ਇਹ ਸਟੂਡੈਂਟ ਪੋਲੀਟਿਕਸ ਅੱਜ ਜਿਹੜੀ ਇਹ ਪੋਲੀਟਿਕਸ ਦੇ ਵਿੱਚੋਂ ਕਾਫੀ ਸਟੂਡੈਂਟ ਅੱਗੇ ਆਏ ਨੇ, ਸਟੂਡੈਂਟਾਂ ਨੂੰ ਅੱਗੇ ਲਿਆਂਦਾ ਗਿਆ ਹੈਗਾ। ਤੁਸੀਂ ਤਾਂ ਆਪੇ ਕਾਫੀ ਐਕਟਿਵ ਰਹੇ ਹੋਗੇ ਇਹਨਾਂ ਚੀਜ਼ਾਂ ਦੇ ਵਿੱਚ, ਕੀ ਲੱਗਦਾ ਇਹਨਾਂ ਨੂੰ ਦੇਖ ਕੇ? ਇਹ ਜਿੱਦਾਂ ਕਹਿ ਦਿੰਦੇ ਆ ਕਿ ਪੋਲਿਟਿਕਸ ਦਾ ਇੱਕ ਸਕੂਲ ਹੈ, ਪੀਯੂ 'ਚੋਂ ਬੜਾ ਕੁਝ ਜਿੰਨੇ ਮੇਰੇ ਹਿਸਾਬ ਨਾਲ ਬਿਊਰੋਕ੍ਰੇਸੀ ਨਿਕਲਦੀ ਹੈ, ਲੀਡਰ ਨਿਕਲਦੇ, ਬਹੁਤ ਵੱਡੇ ਐਗਜ਼ਾਮਪਲ ਹੈ। ਸੁਸ਼ਮਾ ਸਵਰਾਜ ਵਰਗੇ, ਮਨਮੋਹਨ ਸਿੰਘ ਜੀ ਵਰਗੇ, ਸ਼ੈਲਜਾ ਜੀ ਵਰਗੇ, ਸੁਰਜੇਵਾਲਾ ਜੀ ਵਰਗੇ, ਉਹ ਪੀਯੂ ਦਾ ਪ੍ਰੋਡਕਟ ਹੈ। ਇੱਕ ਪੀਯੂ ਨਾਲ ਬੇਸ਼ੱਕ ਅਸੀਂ ਅੱਡ ਗਰੁੱਪ 'ਚ ਜ਼ਰੂਰ ਲੜਦੇ, ਅਲੱਗ-ਅਲੱਗ ਪਾਰਟੀਆਂ ਤੋਂ ਲੜਦੇ ਆ, ਪਰ ਇੱਕ ਸਾਡੀ ਸਾਂਝ ਜਿਹੜੀ ਹੈਗੀ ਉਹ ਸਾਰੀ ਉਮਰ ਭਰ ਰਹਿੰਦੀ ਹੈ, ਭਲਾਂ ਦੀ ਉਹ ਕੋਈ ਵੀ ਕਿਸੇ ਵੀ ਪਾਰਟੀ ਤੋਂ ਹੋਵੇ। ਕਿਆ ਹੋ ਰਿਹਾ? ਖੁਸ਼ੀ ਹੈ? ਬਹੁਤ ਜ਼ਿਆਦਾ ਖੁਸ਼ੀ ਹੈ। ਦੇਖੋ ਕਿਤੇ ਨਾ ਕਿਤੇ ਸਾਰੇ ਸਟੂਡੈਂਟਾਂ ਦੀ ਮਿਹਨਤ ਹੁੰਦੀ ਹੈ। ਇਹ ਕਿਤੇ ਨਾ ਕਿਤੇ ਚਲੋ ਅੱਜ ਰਾਜਨੀਤਿਕ ਪਾਰਟੀਆਂ ਦੇ ਨਾਮ ਤੇ ਸਟੂਡੈਂਟ ਆਰਗੇਨਾਈਜੇਸ਼ਨਾਂ ਆ ਗਈਆਂ ਤੇ ਹਰ ਸਟੂਡੈਂਟ ਨੇ ਬਹੁਤ ਮਿਹਨਤ ਕੀਤੀ ਹੁੰਦੀ ਹੈ ਆਪਦੇ ਜਿੰਨੇ ਵੀ ਕੈਂਡੀਡੇਟ ਹੁੰਦੇ ਆ, ਸੋ ਜਿਹੜੇ ਵੀ ਜਿੱਤਦੇ ਉਹ ਹਮੇਸ਼ਾ ਬੈਸਟ ਹੀ ਹੁੰਦਾ ਹੈ। ਜੀ ਬਿਲकुल शुक्रिया। तो असी लगातार ये कवरेज कर रहे हैं। भैया कैसे लग रहा है आपको ये जो इलेक्शन हुई है आज समाप्त हो गई? हाँ बिल्कुल अच्छा लग रहा है। बहुत दिनों से चल रहा था कि बढ़िया माहौल था। आज का माहौल तो देख के और अच्छा लग रहा है हमें। बिल्कुल इलेक्शन का माहौल बहुत अच्छा था। लेकिन कितने दिन हो गए आपको कैंपेनिंग करते हुए, कितने दिन हो गए आपको इनको देखते हुए? 2 हफ्तों से हो गया है। मैं खुद भी कैंपेनिंग में हिस्सा रहा था और काफ़ी ज़्यादा हर हॉस्टल में जान पहचान बढ़ी हम लोग की। और आज ये अनुराग दलाल जीत गया है, बहुत खुशी हो रही है। घर वाले नहीं बोलते कहाँ बढ़ाई के लिए भेजा था, यहाँ कहाँ फंस गए? एक्सपोजर प्राप्त होता है, लोग नए नए लोग से मिलना होता है, ये आगे काम आता है हम लोग को। तो यही है, मैंने बताया समझाया था, लेकिन अच्छा लगता है। लेकिन यही है। बोला जिंदाबाद, हाँ। जिंदाबाद, यही जिंदाबाद। ਤਾਂ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਇੱਥੋਂ ਸਾਂਝੀਆਂ ਕਰ ਰਹੇ ਹਾਂ। ਮੈਮ ਕਿਵੇਂ ਦਾ ਲੱਗਦਾ ਹੈ ਸਟੂਡੈਂਟ ਪੋਲੀਟਿਕਸ ਦੇ ਵਿੱਚੋਂ ਅੱਗੇ ਸਟੂਡੈਂਟ ਆਏ ਨੇ? ਵਧੀਆ ਲੱਗਾ। ਇਸ ਵਾਰ ਸਾਰਾ ਪੈਨਲ ਮੇਰੀ ਪਸੰਦ ਦਾ ਹੀ ਬਣਿਆ ਹੈ। ਬਹੁਤ ਖੁਸ਼ੀ ਹੈ। ਹਾਂਜੀ ਬਹੁਤ ਖੁਸ਼ੀ। ਪੂਰੀ ਉਮੀਦ ਹੈ ਕਿ ਵਧੀਆ ਸਾਡੀ ਉਮੀਦਾਂ ਤੇ ਖੜੇ ਹੋਣਗੇ। ਹਾਂਜੀ ਤਾਂ ਅਸੀਂ ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਾਂਝੀਆਂ ਕਰ ਰਹੇ ਸੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਗਲੀ ਕਾਰਵਾਈ ਜੋ ਵੀ ਹੋਊਗੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਮਾਹੌਲ ਕਦੇ-ਕਦੇ ਦੇਖਣ ਨੂੰ ਮਿਲਦਾ ਯੂਨੀਵਰਸਿਟੀ ਦੇ ਵਿੱਚ, ਜੋ ਅਸੀਂ ਅੱਜ ਤੁਹਾਨੂੰ ਦਿਖਾ ਰਹੇ ਹਾਂ। ਇਸ ਯੂਨੀਵਰਸਿਟੀ ਦੇ ਵਿੱਚ ਅੱਜ ਜੇ ਇਲੈਕਸ਼ਨਾਂ ਹੋਈਆਂ ਤਾਂ ਭਗਵਾਂ ਵੀ ਲਹਿਰਾਇਆ ਜਾ ਰਿਹਾ ਹੈ। ਤਾਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਤਾਂ ਤੁਸੀਂ ਦੇਖੋ ਕਿ ਭਗਵੇਂ ਝੰਡੇ ਨੇ ਜਿਹੜੇ ਜਸਵੀਰ ਰਾਣਾ ਜਿਹੜਾ ਕਿ ਇਲੈਕਸ਼ਨਾਂ ਦੇ ਵਿੱਚ ਇਹ ਵੀ ਜਿੱਤੇ ਨੇ। ਤਾਂ ਅਸੀਂ ਅਲੱਗ-ਅਲੱਗ ਲੋਕਾਂ ਦੀ ਜਿਹੜੀ ਕਿ ਗੱਲਬਾਤ ਹੈ ਉਹ ਕਰ ਰਹੇ ਹਾਂ। ਤਾਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਇਹ ਤਸਵੀਰਾਂ ਨੇ ਇਹ ਸਾਂਝੀਆਂ ਕਰ ਰਹੇ ਹਾਂ। कैसा हो हमारा जंक्शन, कैसा हो कैसा हो इंसाफ जिंदाबाद। ਪੁਨੀਤ ਅੱਜ ਜਿੱਤੇ ਹੋ, ਖੁਸ਼ੀ ਕਿੰਨੀ ਕੁ ਹੈਗੀ ਪਹਿਲਾਂ ਇਹ ਦੱਸ। सर बहुत ज़्यादा खुशी है, ਹਾਂ बता नहीं सकता, इतनी ज़्यादा खुशी है सर। ਇੱਥੇ ਇੱਕ ਕੁੜੀ ਕਹਿ ਰਹੀ ਕਹਿੰਦੀ ਸਾਡਾ ਮੁੰਡਾ ਕਹਿੰਦੀ ਹੀਰਾ ਹੈਗਾ, ਕਹਿੰਦੀ ਉਹ ਖੜ ਜਾਂਦਾ ਸਾਡੇ ਨਾਲ, ਕਿਤੇ ਭੱਜੇਗਾ ਤਾਂ ਨਹੀਂ ਇਹਨਾਂ ਤੋਂ? बिल्कुल सर, बिल्कुल नहीं, हाँ कभी नहीं भागना सर, काम करना है हाँ। इलेक्शन के लिए। इसीलिए हमने स्टार्टिंग में ही स्टूडेंट वेलफेयर के लिए शुरू से हमारी पार्टी 3 साल से लगातार तीसरी बार जीती है। बच्चों के लिए काम कर रहे हैं 2 साल से, एंड इसी चीज़ पे हमारा जितने स्टूडेंट्स हैं उनका भरोसा बरकरार है। ये हमारी तीसरी जीत ये दिखाती है। ਇਕੱਲੇ ਮੁੰਡੇ ਦਾ ਕਹਿੰਦੀ ਸੁਪਨਾ ਸੀ ਉੱਥੇ ਖੜਨ ਦਾ, ਕਹਿੰਦੇ ਇਕੱਲੇ ਮੁੰਡੇ ਦਾ ਸੁਪਨਾ ਸੀ ਉੱਥੇ ਖੜਨ ਦਾ ਤੇ ਉਹ ਪੂਰਾ ਹੋ ਗਿਆ। बिल्कुल सर, बिल्कुल हो गया सर। ਹਾਂ ਜਦੋਂ ਹੱਥ ਉੱਥੇ ਮਾਰੇ ਤੇ ਕਿੰਨੀ ਕੁ ਖੁਸ਼ੀ ਆਈ ਦਿਲ ਦੇ ਵਿੱਚ? तो बहुत ज़्यादा खुशी आई, क्योंकि जितने सारे मेरे साथ के लोग थे, मेरी पूरी टीम थी, वो मेरे साथ खड़ी थी, मेरे सामने खड़ी थी।
तो मेरे को बहुत ज़्यादा खुशी हुई थी इस चीज़ की। ਸਟੂਡੈਂਟ ਪੋਲੀਟਿਕਸ ਦਾ ਕੀ ਰੁਝਾਨ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ? ਕੀ ਰੁਝਾਨ ਰਹਿਣ ਵਾਲਾ ਸਟੂਡੈਂਟ ਪੋਲੀਟਿਕਸ ਦਾ? ਸਟੂਡੈਂਟਾਂ ਦੇ ਮੁੱਦੇ बड़े ने सर बहुत सारे मुद्दे हैं। मैं पिछले 3 महीने से बच्चों के बीच में कैंपेनिंग कर रहा हूँ, घूम रहा हूँ, उनसे मिल रहा हूँ, उनकी परेशानियों को जान रहा हूँ और ये सारे मुद्दों को मैं अपनी काउंसिल, आने वाली काउंसिल इस साल पूरे साल में उठाने का काम करूँगा और इनको सॉल्व करूँगा। ਜੀ ਸ਼ੁਕਰੀਆ। ਤਾਂ ਅਸੀਂ ਲਗਾਤਾਰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਲਗਾਤਾਰ ਇਹ ਤਸਵੀਰਾਂ ਸਾਂਝੀਆਂ ਕਰਦੇ ਰਵਾਂਗੇ। ਸਤਿ ਸ਼੍ਰੀ ਅਕਾਲ, ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਹੋਏ ਹਾਂ। ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਜਦੋਜਹਿਦ ਚੱਲ ਰਹੀ ਸੀ ਕਿ ਇਲੈਕਸ਼ਨਾਂ ਦਾ ਰਿਜ਼ਲਟ ਆਏਗਾ, ਇਲੈਕਸ਼ਨਾਂ ਦੇ ਰੁਝਾਨ ਆਉਣਗੇ, ਪਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿੱਧਰ ਨੂੰ ਵੀ ਕੈਮਰੇ ਦੀ ਨਿਗਾਹ ਜਾਊਗੀ ਤਾਂ ਉੱਧਰ ਹੀ ਸਾਰੇ ਪਾਸੇ ਜਿਹੜੇ ਕਿ ਸਟੂਡੈਂਟ ਨੇ ਉਹ ਖੜੇ ਦਿਖਾਈ ਦੇਣਗੇ, ਕਿਉਂਕਿ ਸਟੂਡੈਂਟਾਂ ਨੂੰ ਬੜਾ ਜਿਹੜਾ ਕਿ ਚਾਹ ਹੁੰਦਾ ਇਸ ਦਿਨ ਦਾ ਕਿ ਸਾਡਾ ਪ੍ਰਧਾਨ ਬਣੇਗਾ, ਸਾਡਾ ਪ੍ਰਧਾਨ ਬਣੇਗਾ। ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ ਦੀ ਤਰ੍ਹਾਂ ਪਿਛਲੀ ਵਾਰ ਸੱਥ ਦੀ ਜਿਹੜੀ ਕਿ ਕਾਫੀ ਚਰਚਾ ਰਹੀ ਇਲੈਕਸ਼ਨਾਂ ਦੇ ਵਿੱਚ, ਰਵਨੀਕ ਕੌਰ ਜਿਹੜੀ ਕਿ ਇੱਥੋਂ ਜਿੱਤਦੇ ਨੇ ਤਾਂ ਕਾਫੀ ਜਿਹੜੀ ਕਿ ਇਸੇ ਹੀ ਸਟੂਸੀ ਦੇ ਉੱਪਰ ਇੱਕ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਵੱਡਾ ਬੈਨਰ ਜਿਹੜਾ ਕਿ ਲਹਿਰਾਇਆ ਜਾਂਦਾ। ਪਰ ਅੱਜ ਅਸੀਂ ਇੱਥੋਂ ਦੇ ਸਟੂਡੈਂਟਾਂ ਦੇ ਨਾਲ ਗੱਲਬਾਤ ਕਰਾਂਗੇ, ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਇਹਨਾਂ ਦਾ ਜਿਹੜਾ ਰੁਝਾਨ ਆ ਉਹ ਇਹ ਨਿਗਾਹਾਂ ਨੇ ਜਿਹੜੀਆਂ ਉਹ ਇਹ ਟਿਕੀਆਂ ਹੋਈਆਂ ਨੇ ਕਿ ਕਿਹੜਾ ਬੰਦਾ ਇੱਥੋਂ ਦਾ ਜਿਹੜਾ ਕਿ ਪ੍ਰਧਾਨ ਆ ਜਾਂ ਜਿਹੜਾ ਕਿਹੜਾ ਬੰਦਾ ਕੈਂਡੀਡੇਟ ਆ ਉਹ ਪ੍ਰਧਾਨ ਬਣ ਕੇ ਅੱਗੇ ਆਵੇਗਾ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਇੱਥੇ ਪੜ੍ਹਦੇ ਹੋ, ਇੱਥੋਂ ਦੀ ਹੋ? ਹਾਂਜੀ ਬਾਈ। ਕਿਹੜਾ ਕੈਂਡੀਡੇਟ ਦੀ ਕਿਹੜੇ ਦੀ ਆਸ ਆ ਵੀ ਕਿਹੜਾ ਕੈਂਡੀਡੇਟ ਪ੍ਰਧਾਨ ਬਣਨਾ ਚਾਹੀਦਾ, ਕਿਹੜਾ ਯੂਨੀਵਰਸਿਟੀ ਦੇ ਕੰਮ ਕਰਾ ਸਕਦਾ, ਸਟੂਡੈਂਟਾਂ ਦੀ ਲਈ ਕਿਹੜਾ ਬੰਦਾ ਅੱਗੇ ਆ ਸਕਦਾ? ਦੇਖੋ ਬਾਈ, ਕੈਂਡੀਡੇਟ ਤਾਂ ਸਾਰੇ ਉਹ ਵਧੀਆ ਹੈ, ਕਿਸੇ ਨੂੰ ਆਪਾਂ ਮਾੜਾ ਚੰਗਾ ਨਹੀਂ ਕਹਿੰਦੇ। ਕੈਂਡੀਡੇਟ ਸਾਰੇ ਵਧੀਆ, ਜਿਹੜੇ ਮਰਜ਼ੀ ਮਤਲਬ ਕਿ ਹੁਣ ਟਾਈਮੇ ਦੱਸੂਗਾ ਸ਼ਾਮ ਨੂੰ ਬਈ ਕਿਹੜਾ ਆਊਗਾ। ਹੁਣ ਇਦਾਂ ਦਾ ਕਿ ਕੀ ਕੁਛ ਨਹੀਂ ਕਹਿ ਸਕਦੇ ਹੈਗੇ ਆਪਾਂ, ਸ਼ਾਮ ਨੂੰ ਪਤਾ ਲੱਗੂਗਾ ਉਹਦਾ ਬਾਈ। ਤੁਸੀਂ ਬਾਈ ਇੱਥੋਂ ਹੀ ਹੋ, ਯੂਨੀਵਰਸਿਟੀ ਦੇ ਹੋ? ਤਾਂ ਇਹ ਅਸੀਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਿਵੇਂ ਬਾਈ ਨੇ ਦੱਸਿਆ ਕਿ ਇਹਦਾ ਸਮਾਂ ਦੱਸੇਗਾ ਸ਼ਾਮ ਨੂੰ ਜਿਹੜਾ ਵੀ ਆਏਗਾ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਪੰਜਾਬ ਯੂਨੀਵਰਸਿਟੀ ਦਾ ਇੱਕ ਆਪਣਾ ਰੁਤਬਾ ਰਿਹਾ ਹੈਗਾ। ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਸਿਆਸਤ ਸ਼ੁਰੂ ਕਰਕੇ ਵਿਧਾਨ ਸਭਾ, ਲੋਕ ਸਭਾ ਦੀਆਂ ਪੌੜੀਆਂ ਚੜ੍ਹੇ ਕਈ ਲੀਡਰ। ਤਾਂ ਅਸੀਂ ਗੱਲਬਾਤ ਕਰਾਂਗੇ। ਬਾਈ ਇੱਥੇ ਪੜ੍ਹਦੇ ਹੋ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ? ਮੜਾ ਇੱਧਰ ਨੂੰ ਹੋ ਜਾਓ, ਅਸੀਂ ਬਹਿ ਜਾਈਏ ਵਿਚਾਲੇ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਪੜ੍ਹਦੇ ਨੂੰ? ਤੀਸਰਾ ਸਾਲ ਆ ਬਾਈ ਜੀ ਮੇਰਾ। ਤੀਸਰਾ ਸਾਲ ਆ। ਹਾਂਜੀ। ਇਲੈਕਸ਼ਨ ਆਈ ਵਾਰ ਹੁੰਦੇ ਨੇ, ਆਈ ਵਾਰ ਸਟੂਡੈਂਟ ਆਪਣੀ ਜਿਹੜੀ ਕਿ ਪੂਰਾ ਜ਼ੋਰ ਲਾਉਂਦੇ ਨੇ ਕਿ ਸਾਡਾ ਕੈਂਡੀਡੇਟ ਅੱਗੇ ਜਾਣਾ ਚਾਹੀਦਾ, ਸਾਡਾ ਕੈਂਡੀਡੇਟ ਅੱਗੇ ਜਾਣਾ ਚਾਹੀਦਾ। ਇਸ ਵਾਰ ਕੀ ਰੁਝਾਨ ਲੱਗਦੇ ਨੇ? ਜਿਵੇਂ ਪਿਛਲੀ ਵਾਰ ਸੱਥ ਦੀ ਕਾਫੀ ਹਵਾ ਬਣੀ ਰਹੀ ਆ। ਹਾਂਜੀ ਬਾਈ ਜੀ, ਇਸ ਵਾਰ ਪ੍ਰੈਜ਼ੀਡੈਂਟ ਦੇ ਕਹਿੰਦੇ ਅਨੁਰਾਗ ਦਲਾਲ ਆ ਜਿਹੜਾ ਮੁੰਡਾ, ਕਹਿੰਦੇ ਉਹਦਾ ਹੈਗਾ ਮਤਲਬ ਕੰਪੀਟੀਸ਼ਨ CYSS ਨਾਲ। ਮਤਲਬ ਜ਼ਿਆਦਾ ਉਹਨੂੰ ਕਹਿ ਰਹੇ ਨੇ ਸਾਰੇ, ਮਤਲਬ ਜ਼ਿਆਦਾ ਦੇਖਿਆ ਜਾਵੇ ਤਾਂ ਸੁਣਿਆ ਵੀ ਆ। ਹਾਂਜੀ। ਤੁਹਾਨੂੰ ਕੀ ਲੱਗਦਾ ਵੀ ਆਹ ਬੰਦਾ ਯੂਨੀਵਰਸਿਟੀ ਦੇ ਭਲੇ ਲਈ ਚੰਗਾ? ਅਨੁਰਾਗ ਦਲਾਲ ਮੁੰਡਾ ਕਹਿੰਦੇ ਵੀ ਮਤਲਬ ਕਿਸੇ ਪੋਲੀਟੀਕਲ ਪਾਰਟੀ ਦੇ ਅੰਡਰ ਨਹੀਂ ਆ ਰਿਹਾ, ਆਪਣਾ ਮਤਲਬ ਸਕਾਲਰ ਐਕਟ ਦਾ ਸਭ ਤੋਂ ਵੱਡੀ ਗੱਲ ਆ ਵੀ ਉਹਨੂੰ ਐਕਸਪੀਰੀਅੰਸ ਹੈ ਇੱਥੇ ਦਾ, ਯੂਨੀਵਰਸਿਟੀ ਦਾ ਪਤਾ ਵਾ ਉਹਨੂੰ। ਉਹ ਲੱਗਦਾ ਵੀ ਵਧੀਆ ਕਰੂਗਾ ਕੰਮ ਜੀ ਉਹ। ਹਾਂਜੀ। ਤਾਂ ਅਸੀਂ ਤੁਹਾਡੇ ਨਾਲ ਜਿਹੜੀ ਕਿ ਗੱਲਬਾਤ ਆ ਇਹ ਕਰ ਰਹੇ ਆ। ਤਾਂ ਲਗਾਤਾਰ ਤੁਸੀਂ ਦੇਖੋ ਕਿ ਇਹ ਜਿਹੜੀਆਂ ਤਸਵੀਰਾਂ ਨੇ ਯੂਨੀਵਰਸਿਟੀ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਦੋਂ ਤੱਕ ਮੈਂ ਖਬਰ ਕਰ ਰਿਹਾ ਉਦੋਂ ਤੱਕ ਜਿਹੜਾ ਇਲੈਕਸ਼ਨਾਂ ਦੀ ਗਿਣਤੀ ਆ ਉਹ ਚੱਲ ਰਹੀ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਮੈਮ ਇੱਥੋਂ ਦੇ ਸਟੂਡੈਂਟ ਹੋ ਤੁਸੀਂ, ਕਿਵੇਂ ਦਾ ਲੱਗਦਾ ਇਹ ਮਾਹੌਲ ਜਿਹੜਾ ਅੱਜ ਯੂਨੀਵਰਸਿਟੀ ਦਾ ਮਾਹੌਲ ਆ? ਇੱਕ ਵੱਖਰਾ ਮਾਹੌਲ ਹੁੰਦਾ ਗਾ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ, ਰਿਜ਼ਲਟ ਆਉਂਦੇ ਨੇ, ਨਤੀਜੇ ਆਉਂਦੇ ਨੇ। ਅੱਜ ਦਾ ਮਾਹੌਲ ਕੀ लगता है? चंडीगढ़ में पीहू के इलेक्शंस बहुत फेमस है और आउटसाइडर्स भी इसको देखने आते हैं एंड वी आर वन ऑफ देम। जस्ट यहाँ का माहौल, यहाँ की वाइब देखने के लिए, दैट्स ऑल। कहाँ के रहने वाले हैं आप? चंडीगढ़ से लोकल। यस। ਤਾਂ ਜਦੋਂ ਇੱਥੇ ਤੁਸੀਂ ਐਂਟਰ ਹੋਏ ਇਸ ਸਟੂਸੀ ਦੇ ਵੱਲ ਤੁਸੀਂ ਦੇਖਿਆ, ਬਾਕੀ ਕਾਲਜਾਂ ਨਾਲੋਂ ਇੱਕ ਅਲੱਗ ਚੀਜ਼ ਤਸਵੀਰ ਤੁਹਾਨੂੰ ਦਿਖੀ ਹੋਣੀ ਹੈ। बिल्कुल। पंजाब यूनिवर्सिटी बहुत अलग है बाकी कॉलेजेस से और इसका अपना ही एक वाइब है, इसका अपना ही एक स्ट्रक्चर है और काफ़ी यूनिक भी है पंजाब यूनिवर्सिटी कंपैरेटिवली बाकी कॉलेजेस से। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ। ਲਗਾਤਾਰ ਜਿਹੜੀਆਂ ਕਿ ਗੱਲਾਂ ਬਾਤਾਂ ਨੇ ਉਹ ਚੱਲ ਰਹੀਆਂ ਨੇ। ਤੁਹਾਨੂੰ ਕੀ ਲੱਗਿਆ? ਵੈਸੇ ਮੈਨੂੰ ਉਹਨਾਂ ਨੇ ਕਹਿਤਾ ਸੀ ਕਹਿੰਦੇ ਬਾਹਰੋਂ ਨੇ, ਪਰ ਚਲੋ। सो लाइक ऑलमोस्ट वाइब अच्छी है यहाँ की। इट्स जस्ट लाइक इट्स काइंड ऑफ अ वर्ल्ड है ना, लाइक जैसे आप एंटर करते हो तो एक अलग दुनिया है यहाँ पे। सो लाइक अच्छा है सब। जैसे यहाँ पे सियासत में काफ़ी लोग गए हैं ना, यहाँ से विधानसभा गए हैं, लोकसभा गए हैं। स्टूडेंट पॉलिटिक्स को कैसे देखते हैं आप?
लाइक इट्स अ अपॉर्चुनिटी फॉर स्टूडेंट्स की अगर उन्होंने अपना पॉलिटिक्स में करियर स्टार्ट करना है तो यहाँ पे एक प्लेटफॉर्म प्रोवाइड करता है यूनिवर्सिटी उनको कि अभी से वो अपना स्टार्ट कर सकते हैं करियर। सो अच्छी बात है, जिसको अपना पॉलिटिकल करियर स्टार्ट करना है तो इट्स अ गुड स्टार्ट। कहीं आपने नहीं सोचा भी हम भी चले लीडर बने? नहीं, लाइक आई एम नॉट मोर इनटू पॉलिटिक्स। आपको लगा क्या? नहीं, हम लाइक वो होता है ना कि एक आपको लीडरशिप क्वालिटी होनी चाहिए उसके लिए, और आप चाहते हो या आप ऐसे बैकग्राउंड से बिलोंग करते हो तो आपका इंटरेस्ट होता है, बट हमारा इस चीज़ में कोई इंटरेस्ट नहीं है। वी आर मोर लाइक एंटरप्रेन्योरशिप माइंड सेट, दैट्स ऑल। या ਥੈਂਕ ਯੂ। ਤਾਂ ਅਸੀਂ ਇੱਥੇ ਜਿਹੜੀ ਕਿ ਗੱਲਬਾਤ ਉਹ ਕਰ ਰਹੇ ਹਾਂ, ਹਰ ਇੱਕ ਦੇ ਨਾਲ ਗੱਲ ਕਰਨੀ ਚਾਹ ਰਹੇ ਹਾਂ। ਬਈ ਇੱਥੋਂ ਦੇ ਹੋ ਤੁਸੀਂ, ਕਿਵੇਂ ਦੇ ਲੱਗਦਾ ਅੱਜ ਦਾ ਮਾਹੌਲ ਯੂਨੀਵਰਸਿਟੀ ਦਾ? ਬਈ ਸਰਦਾਰ ਹੋ, ਸੋਹਣੇ ਸਰਦਾਰ ਹੋ, ਕਿਵੇਂ ਦਾ ਮਾਹੌਲ ਲੱਗਦਾ ਅੱਜ ਦਾ ਯੂਨੀਵਰਸਿਟੀ ਦਾ? ਮਾਹੌਲ ਤਾਂ ਬਈ ਠੀਕ ਹੈ ਜੀ, ਹਜੇ ਤਾਂ ਰਿਜ਼ਲਟ ਆਈ ਜਾ ਰਿਹਾ ਨਾਲ ਦੀ ਨਾਲ, ਉਹ ਤੋਂ ਬਾਅਦ ਪਤਾ ਲੱਗੂਗਾ। ਹਜੇ ਤਾਂ ਕੋਈ ਕਦੇ ਕੋਈ ਅੱਗੇ ਆ ਜਾਂਦਾ, ਕਦੇ ਕੋਈ ਅੱਗੇ ਆ ਜਾਂਦਾ। ਪਾਰਟੀਆਂ ਦਾ ਰਿਜ਼ਲਟ ਆਈ ਜਾਂਦਾ ਅੰਦਰੋਂ, ਜਿਵੇਂ ਜਿਵੇਂ ਨਿਕਲੀ ਜਾਊਗਾ ਸ਼ਾਮ ਨੂੰ 4 ਵਜੇ ਤੱਕ ਲੱਗ ਜੂ ਪਤਾ ਮਾਹੌਲ ਕਿਵੇਂ ਆ। ਤੁਹਾਨੂੰ ਕੀ ਲੱਗਦਾ ਬਈ ਮਾਹੌਲ ਕਿਹੜਾ ਬੰਦਾ ਅੱਗੇ ਜਾ ਰਿਹਾ? ਕੀ ਆ ਯੂਨੀਵਰਸਿਟੀ ਦੇ ਇਲੈਕਸ਼ਨਾਂ ਦੇ ਵਿੱਚੋਂ ਕੀ ਕੁਝ ਸਿੱਖਦੇ ਹੋ, ਜਾਂ ਕੀ ਕੁਝ ਜਿਹੜਾ ਕਿ ਹੁਣ ਤੱਕ ਗਵਾ ਲਿਆ, ਕੀ ਕੁਝ ਪਾ ਲਿਆ? ਬਈ ਅੱਗੇ ਤਾਂ ਇਹ ਆ ਬਈ, ਹੁਣ ਤਕਰੀਬਨ ਸ਼ਾਮ ਤੱਕ 5 ਵਜੇ ਤੱਕ ਪਤਾ ਲੱਗੂ ਕਿਹੜਾ ਅੱਗੇ ਜਾ ਰਿਹਾ, ਕੌਣ ਜਿੱਤ ਰਿਹਾ, ਕੌਣ ਹਾਰ ਰਿਹਾ। ਫਿਲਹਾਲ ਤਾਂ ਅੰਦਾਜ਼ੀ ਲਾ ਸਕਦੇ ਆਪਾਂ ਕੀ ਕੁਝ ਚੱਲ ਰਿਹਾ ਜਸਟ। ਕਿਹੜੇ ਕੈਂਡੀਡੇਟ ਦੀ ਸਪੋਰਟ ਕਰੀ ਸੀ? ਆਹ ਕੈਂਡੀਡੇਟ ਸਾਡਾ ਬਈ ਕੈਂਡੀਡੇਟ ਤਾਂ ਆਪਾਂ ਸੋਪੂ ਦੀ ਸਪੋਰਟ ਕਰੀ ਸੀ, ਜਸ਼ਨਪ੍ਰੀਤ ਦੀ। ਹਾਂਜੀ, ਆਸ ਹੈ? ਦੇਖੋ ਬਈ, ਆਸ ਤਾਂ ਸਾਰਿਆਂ ਨੂੰ ਹੀ ਹੁੰਦੀ ਆ, ਸਾਨੂੰ ਵੀ ਆਸ ਆ। ਅਸੀਂ ਜਿਹੜੀ ਕਿ ਇਹ ਗੱਲਬਾਤ ਆ ਉਹ ਕਰ ਰਹੇ ਹਾਂ। ਜਦੋਂ ਤੱਕ ਵਾਰ-ਵਾਰ ਤੁਹਾਨੂੰ ਕਹਿ ਰਿਹਾ ਕਿ ਮੈਂ ਖਬਰ ਕਰ ਰਿਹਾ ਇਹ, ਉਦੋਂ ਤੱਕ ਅਸੀਂ ਯੂਨੀਵਰਸਿਟੀ ਦੇ ਇਲੈਕਸ਼ਨਾਂ ਦਾ ਰਿਜ਼ਲਟ ਆ ਜਿਹੜਾ ਉਹ ਨਤੀਜੇ ਗਿਣੇ ਜਾ ਰਹੇ ਨੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਸੀਂ ਤੁਹਾਨੂੰ ਯੂਨੀਵਰਸਿਟੀ ਨਾਲ ਦਿਖਾ ਰਹੇ ਹਾਂ ਜਿੱਥੇ ਕਿ ਇੱਕ ਵੱਡੀ ਜਿੱਤ ਹਾਸਲ ਹੋਈ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਤਾਂ ਤੁਹਾਡੇ ਨਾਲ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਲਗਾਤਾਰ ਜਿਹੜੀ ਇਹ ਤਸਵੀਰ ਆ ਸਵੇਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ, ਪਰ ਅੱਜ ਦੀ ਜੋ ਜਿੱਤ ਹੋਈ ਹੈ ਉਹ ਜਿੱਤ ਤੁਹਾਡੇ ਸਾਹਮਣੇ ਹੈ। ਤਾਂ ਅਸੀਂ ਅੱਗੇ ਚੱਲ ਕੇ ਗੱਲਬਾਤ ਕਰਾਂਗੇ ਇਹਨਾਂ ਲੋਕਾਂ ਦੇ ਨਾਲ ਜਿਹੜੇ ਜਿੱਤ ਹਾਸਲ ਕਰਕੇ ਆਏ ਨੇ। ਯੂਨੀਵਰਸਿਟੀ ਦੇ ਇਲੈਕਸ਼ਨ ਜਿਹੜੇ ਹੁੰਦੇ ਨੇ, ਉਹਨਾਂ ਇਲੈਕਸ਼ਨਾਂ ਦੇ ਵਿੱਚੋਂ ਹੀ ਸਿਆਸਤਦਾਨ ਬਣਦੇ ਨੇ। ਉਹਨਾਂ ਇਲੈਕਸ਼ਨਾਂ ਦੇ ਵਿੱਚੋਂ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਸਭਾ, ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਦੇ ਨੇ। ਦੇਖੋ ਕਿ ਜਿਹੜੀ ਖੁਸ਼ੀ ਹੈ ਇਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਹ ਯੂਨੀਵਰਸਿਟੀ ਦੀਆਂ ਚੋਣਾਂ ਨੇ ਜਿਹੜੀਆਂ ਕਿ ਅੱਜ ਨੇਪਰੇ ਚੜ੍ਹੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਤਾਂ ਤੁਸੀਂ ਦੇਖੋ ਕਿ ਕਿਵੇਂ ਜਿਹੜੇ ਕਿ ਸਟੂਡੈਂਟ ਨੇ ਆਉਂਦੇ ਨੇ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸਟੂਡੈਂਟ ਫਰੰਟ ਦੇ ਵੱਲੋਂ ਅਨੁਰਾਗ ਦਲਾਲ ਨੂੰ ਕੈਂਡੀਡੇਟ ਖੜਾ ਕੀਤਾ ਗਿਆ ਸੀ, ਤਾਂ ਉਹਨਾਂ ਦੇ ਹਿੱਸੇ ਜਿੱਤ ਪਈ ਹੈ। ਤਾਂ ਅਸੀਂ ਲਗਾਤਾਰ ਤੁਹਾਡੇ ਨਾਲ ਇਹ ਤਸਵੀਰਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਸਵਾਗਤ ਕੀਤਾ ਜਾ ਰਿਹਾ ਇਹਨਾਂ ਲੋਕਾਂ ਦਾ। ਤਾਂ ਅਸੀਂ ਗੱਲਬਾਤ ਕਰਾਂਗੇ ਉਹਨਾਂ ਕੈਂਡੀਡੇਟਾਂ ਦੇ ਨਾਲ। ਪਿੱਛੇ ਕਾਫੀ ਜਿਹੜਾ ਕਿ ਹਜੂਮ ਆ, ਜਿਹੜਾ ਸਟੂਡੈਂਟ ਨੇ, ਕਾਫੀ ਜਿਹੜੇ ਸਟੂਡੈਂਟਸ ਨੇ ਪਿੱਛੇ ਆ ਰਹੇ ਨੇ। ਅਸੀਂ ਲਗਾਤਾਰ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ। ਇਹ ਤਸਵੀਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ। ਅੱਗੇ ਚੱਲ ਕੇ ਕੋਸ਼ਿਸ਼ ਕਰਦੇ ਹਾਂ ਕਿ ਕੈਂਡੀਡੇਟਾਂ ਦੇ ਨਾਲ ਜਿਹੜੀ ਕਿ ਗੱਲਬਾਤ ਆ ਉਹ ਕੀਤੀ ਜਾਵੇ। ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਰਾਊਡ ਹੈ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਅੱਜ ਜਿਹੜੀ ਇਲੈਕਸ਼ਨ ਹੈ ਉਹ ਹੋਈ ਹੈ। ਇਹ ਤਸਵੀਰਾਂ ਨੇ, ਅਸੀਂ ਤੁਹਾਡੇ ਨਾਲ ਲਗਾਤਾਰ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਤਾਂ ਅੱਗੇ ਚੱਲ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਸਟੂਡੈਂਟਸ ਪੋਲੀਟਿਕਸ ਆ, ਇੱਥੋਂ ਕਈ ਲੀਡਰ ਬਣ ਕੇ ਨਿਕਲਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕਰਾਊਡ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅਸੀਂ ਤੁਹਾਨੂੰ ਤਸਵੀਰਾਂ ਦਿਖਾ ਕੇ ਲਾਏ ਹਾਂ ਕਿ ਸਟੂਡੈਂਟਾਂ ਦੇ ਵਿੱਚ ਜਿਹੜਾ ਖੁਸ਼ੀ ਦਾ ਮਾਹੌਲ ਹੈ ਉਹ ਦੇਖਣ ਨੂੰ ਮਿਲ ਰਿਹਾ। ਤਾਂ ਇਹ ਤਸਵੀਰਾਂ ਨੇ, ਪਰ ਅਸੀਂ ਗੱਲਬਾਤ ਕਰਾਂਗੇ ਫਿਰ ਸਟੂਡੈਂਟ ਨੇ। ਬਾਈ ਜਿਹੜਾ ਇਹ ਮਾਹੌਲ ਆ ਇਹ ਸਾਲ ਦੇ ਵਿੱਚ ਇੱਕ ਅੱਧੀ ਵਾਰ ਆਉਂਦਾ ਦੇਖਣ ਨੂੰ ਨਾ, ਤੇ ਅੱਜ ਕਿੰਨਾ ਕੁ ਚਾਅ, ਕਿੰਨੀ ਕੁ ਖੁਸ਼ੀ ਹੈ? ਇਹ ਸਭ ਤੋਂ ਵੱਡੀ ਗੱਲ ਹੈ ਜੀ। ਸਾਰਾ ਸਾਲ ਬੱਚੇ ਪੜ੍ਹ ਕੇ ਇਸ ਦਿਨ ਦੀ ਉਡੀਕ ਹੁੰਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਇਕੱਲੀ ਇੱਕ ਹੈ ਜੀ ਯੂਨੀਵਰਸਿਟੀ ਆ, ਪੰਜਾਬ ਯੂਨੀਵਰਸਿਟੀ, ਜਿਹਦੇ ਵਿੱਚ ਇਲੈਕਸ਼ਨ ਦੇ ਨਾਲ ਪ੍ਰਧਾਨ ਚੁਣੇ ਜਾਂਦੇ ਆ।
ਬਾਕੀ ਤੁਸੀਂ ਪੰਜਾਬ ਦੇ ਵਿੱਚ ਦੇਖੋਗੇ ਸਾਰੇ ਨੋਮੀਨੇਟਡ ਹੁੰਦੇ ਆ ਕੇ ਹੱਥ ਖੜਾ ਕਰਕੇ ਲੰਘ ਜਾਂਦੇ ਆ, ਪਰ ਅਸਲੀ ਜ਼ੋਰ ਦਾ ਅਸਲੀ ਕੰਮ ਦਾ ਇਸ ਮੈਦਾਨ ਦੇ ਵਿੱਚ ਪਤਾ ਲੱਗਦਾ ਹੈ ਜੀ। ਤਾਂ ਇਸੇ ਇੱਥੇ ਵੋਟਾਂ ਹੋਣ ਕਾਰਨ ਸਟੂਡੈਂਟ ਦੇ ਵਿੱਚ ਬੜਾ ਚਾਅ ਹੈ। ਸਾਰੇ ਹਰਿਆਣਾ ਹਿਮਾਚਲ ਸਾਰੇ ਹੀ ਬੜੇ ਪਿਆਰ ਨਾਲ ਇਲੈਕਸ਼ਨ ਹੁੰਦੀ ਹੈ ਜੀ, ਕਿਸੇ ਬਾਏ ਫੇਅਰ ਹੁੰਦੀ ਹੈ, ਤੇ ਇਹ ਉਹ ਧਰਤੀ ਹੈ ਜਿਹੜੀ 3-4 ਸਟੇਟਾਂ ਨੂੰ ਇਕੱਠਾ ਕਰਕੇ ਰੱਖਦੀ ਹੈ ਜੀ। ਪੰਜਾਬ, ਹਿਮਾਚਲ, ਚੰਡੀਗੜ੍ਹ ਸਾਰਿਆਂ ਨੂੰ ਪਿਆਰ ਹੋਣ ਦਾ ਅਹਿਸਾਸ ਦਿੰਦੀ ਹੈ, ਜਿਵੇਂ ਸਾਡੇ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਨੇ ਪਿਆਰ ਦਾ ਅਹਿਸਾਸ ਦਿਲਾਇਆ ਪੰਜਾਬ ਯੂਨੀਵਰਸਿਟੀ ਕਿ ਇਦਾਂ ਦੀ ਧਰਤੀ ਹੈ ਜਿਹੜੀ ਸਾਰਿਆਂ ਨੂੰ ਇਕੱਠਾ ਕਰਕੇ ਰੱਖਦੀ ਹੈ ਜੀ। ਜੀ ਬਿਲਕੁਲ, ਤਾਂ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖੋ ਕਿ ਜਿਹੜੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੂੰ ਕਿਵੇਂ ਮੋਢਿਆਂ ਤੇ ਚੁੱਕ ਕੇ ਲਿਜਾਇਆ ਜਾ ਰਿਹਾ, ਤਾਂ ਇਹ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕੀਤੀ ਜਾਵੇ ਤਾਂ ਇੱਥੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜੇ ਕਿ ਪ੍ਰਧਾਨ ਨੇ ਉਹਨਾਂ ਨੂੰ ਕੈਂਡੀਡੇਟ ਦੇ ਤੌਰ ਤੇ ਖੜਾ ਕੀਤਾ ਜਾਂਦਾ, ਪਰ ਅੱਜ ਸਟੂਡੈਂਟ ਫਰੰਟ ਤੋਂ ਅਨੁਰਾਗ ਦਲਾਲ ਜਿਹੜੇ ਕਿ ਉਹਨਾਂ ਨੇ ਬਾਜੀ ਮਾਰੀ ਹੈ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਬਈ ਕੀ ਮਾਹੌਲ ਆ, ਕਿਵੇਂ ਦਾ ਲੱਗ ਰਿਹਾ ਹੈਗਾ? ਬਾਈ ਬਹੁਤ ਵਧੀਆ, ਬਹੁਤ ਖੁਸ਼ੀ ਹੁੰਦੀ ਹੈ ਬਾਈ ਹੁਣੀ ਜਿੱਤ ਗਿਆ। ਜੋ ਬਾਈ ਸੱਚ ਦਾ ਸਾਥ ਆ ਉਹ ਬਾਈ ਉਹਨਾਂ ਨੇ ਦਿੱਤਾ, ਬਹੁਤ ਖੁਸ਼ੀ ਹੋਈ ਸਾਨੂੰ ਬਾਈ ਜੀ। ਹਾਂਜੀ, ਤਾਂ ਇਹਨਾਂ ਨੂੰ ਖੁਸ਼ੀ ਆ ਸਟੂਡੈਂਟਾਂ ਦੀ। ਅਸੀਂ ਗੱਲਬਾਤ ਕਰੀਏ ਤਾਂ ਸਟੂਡੈਂਟਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ, ਕਿਉਂਕਿ ਨੀਚੇ ਕਾਫੀ ਸਟੂਡੈਂਟ ਖੜੇ ਹੋਏ ਨੇ। ਸਾਰਿਆਂ ਨਾਲ ਸਾਡਾ ਗੱਲ ਕਰਨ ਦਾ ਹੱਕ ਆ, ਫਰਜ਼ ਆ, ਤੇ ਅਸੀਂ ਸਾਰਿਆਂ ਦੀ ਗੱਲ ਆ ਜਿਹੜੀ ਉਹ ਤੁਹਾਡੇ ਸਾਹਮਣੇ ਰੱਖਾਂਗੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਪੰਜਾਬ ਯੂਨੀਵਰਸਿਟੀ ਦੀ ਇਲੈਕਸ਼ਨ ਖਤਮ ਹੋਈ ਤਾਂ ਅਨੁਰਾਗ ਦਲਾਲ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਬਣੇ। ਸਟੂਡੈਂਟ ਪੋਲੀਟਿਕਸ ਇੱਕ ਅਜਿਹੀ ਚੀਜ਼ ਆ ਜਿੱਥੋਂ ਕਿ ਵਿਧਾਨ ਸਭਾ ਦੀਆਂ ਪੌੜੀਆਂ ਵੱਲ ਜਾਂਦੇ ਰਸਤੇ ਤੈਅ ਕਰਦੀ ਆ। ਸਟੂਡੈਂਟ ਪੋਲੀਟਿਕਸ ਤੇ ਲੋਕ ਸਭਾ ਦੀਆਂ ਪੌੜੀਆਂ ਵੱਲ ਜਾਂਦੇ ਰਸਤੇ ਤੈਅ ਕਰਦੀ ਆ। ਤਾਂ ਸਾਡੇ ਨਾਲ ਅਨੁਰਾਗ ਦਲਾਲ ਦੇ ਜਿਹੜੇ ਸਪੋਰਟਰ ਨੇ ਉਹ ਮੌਜੂਦ ਨੇ। ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਲੋਕਾਂ ਦੇ ਨਾਲ। ਤੁਹਾਡੇ ਕੈਂਡੀਡੇਟ ਅੱਜ ਪ੍ਰਧਾਨ ਬਣ ਗਏ ਨੇ, ਪ੍ਰੈਜ਼ੀਡੈਂਟ ਬਣ ਗਏ ਨੇ, ਤੇ ਅੱਜ ਮਹਿਸੂਸ ਕੀ ਕਰ ਰਹੇ ਹੋ? ਜਿਹੜਾ ਜੀ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਸਾਡਾ ਅੱਜ ਪਹਿਲੀ ਵਾਰੀ ਸਟੂਡੈਂਟ ਫਰੰਟ ਦੇ ਇਹ ਮੋਤਬਾਰ ਬੰਦੇ ਆਪਾਂ ਜੇ ਗੱਲ ਕਰੀਏ ਪ੍ਰਗਟ ਹੋਣਾ ਦੀ, ਕਿਵੇਂ ਦਾ ਲੱਗਦਾ? ਅੱਜ ਬੜੇ ਟਾਈਮ ਤੋਂ ਮਿਹਨਤਾਂ ਕਰ ਰਹੇ ਸੀ, ਬੜੇ ਟਾਈਮ ਤੋਂ ਜਿਹੜਾ ਕਿ ਭੱਜ ਦੌੜ ਹੋ ਰਹੀ ਸੀ। ਯਾਰ ਪਹਿਲੀ ਗੱਲ ਆ, ਮੈਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਵਿਦਿਆਰਥੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਕਾਰ ਦੀਆਂ ਹਕੂਮਤਾਂ ਹਰਾ ਕੇ ਸਾਨੂੰ ਸਟੂਡੈਂਟਾਂ ਨੂੰ ਮੌਕਾ ਦਿੱਤਾ ਹੈ। ਠੀਕ ਹੈ, ਸਾਡੀ ਲੜਾਈ ਸਰਕਾਰਾਂ ਨਾਲ ਸੀ, ਦਿੱਲੀ ਵਾਲਿਆਂ ਨਾਲ ਸੀ, ਐਂਡ ਯੂਨੀਵਰਸਿਟੀ ਦੇ ਸਟੂਡੈਂਟਾਂ ਨੇ ਇਹ ਸਮਝਿਆ ਵੀ ਇਹ ਜਵਾਕ ਵੀ ਇਹ ਸਟੂਡੈਂਟਾਂ ਨਾਲ ਅਸੀਂ ਖੜਨ ਦਾ, ਸਾਨੂੰ ਮਤਲਬ ਸਟੂਡੈਂਟਾਂ ਨਾਲ ਖੜਨ ਦਾ ਮੌਕਾ ਦਿੱਤਾ। ਇਹ ਸਾਡੀ ਜਿੱਤ ਨਹੀਂ, ਇਹ ਪੰਜਾਬ ਯੂਨੀਵਰਸਿਟੀ ਦੇ ਕੱਲੇ ਇੱਕ ਸਟੂਡੈਂਟ ਦੀ ਜਿੱਤ ਹੈ। ਪ੍ਰਗਟ, ਜਿਵੇਂ ਯੂਨੀਵਰਸਿਟੀ ਦੇ ਉੱਪਰ ਕਾਫੀ ਹਮਲੇ ਹੋਏ ਪਿਛਲੇ ਦਿਨਾਂ ਦੇ ਦੌਰਾਨ, ਯੂਨੀਵਰਸਿਟੀ ਨੂੰ ਖੋਹਣ ਦੀਆਂ ਗੱਲਾਂ ਹੋ ਗਈਆਂ, ਯੂਨੀਵਰਸਿਟੀ ਦਾ ਨਾਮ ਮੇਨਟੇਨ ਦੀ ਗੱਲ ਹੋ ਗਈ, ਇਸ ਵਾਰ ਕੋਈ ਅਲੱਗ ਹੋਊਗੀ ਚੀਜ਼? ਜਿਵੇਂ ਹੁਣ ਪ੍ਰੈਜ਼ੀਡੈਂਟ ਤੁਹਾਡੇ ਨੇ ਸਟੂਡੈਂਟਾਂ ਦੇ ਵਿੱਚੋਂ ਨਿਕਲੇ ਨੇ, ਪੰਜਾਬ ਯੂਨੀਵਰਸਿਟੀ ਨੂੰ ਜਿਉਂ ਦੀ ਤਿਉਂ ਰੱਖਿਆ ਜਾਊਗਾ? ਪੰਜਾਬ ਯੂਨੀਵਰਸਿਟੀ ਨੂੰ ਜਿਉਂ ਦੀ ਤਿਉਂ ਹੀ ਰੱਖਿਆ ਜਾਊਗਾ। ਇੱਥੇ ਜੇ ਸਟੂਡੈਂਟ ਜਿੱਤ ਸਕਦੇ ਆ ਨਾ, ਇੱਥੇ ਸਰਕਾਰਾਂ ਜਿਹੜੀਆਂ ਪੰਜਾਬ 'ਚ ਸਰਕਾਰਾਂ ਇੱਥੇ ਬੁਰਾ ਹਾਲ ਕਰੀ ਜਾਂਦੀਆਂ, ਉਹ ਜ਼ੋਰ ਲਾ ਰਹੀਆਂ, ਮੀਟੇਰ ਕਰਕੇ ਇੱਥੇ ਆ ਕੇ ਬਹਿ ਜਾਂਦੇ ਆ, ਇੱਥੋਂ ਹਿਲਦੇ ਨਹੀਂ। ਤਾਂ ਜੇ ਅਸੀਂ ਉਹਨਾਂ ਨੂੰ ਹਰਾ ਸਕਦੇ ਹਾਂ ਤਾਂ ਸਟੂਡੈਂਟ ਦਾ ਪੱਤਾ ਵੀ ਵਿੰਗਾ ਨਹੀਂ ਹੋਣ ਦਿੰਦੇ, ਟੁੱਟਣ ਵੀ ਨਹੀਂ ਦਿੰਦੇ, ਕਿਸੇ ਤੋਂ ਇੱਕ ਵਾਲ ਵਿੰਗਾ ਨਹੀਂ ਹੋਣ ਦਿੰਦੇ। ਬੇਜ਼ੰਤ ਰਵੇ ਯੂਨੀਵਰਸਿਟੀ, ਉਵੇਂ ਜਿਉਂ ਦੀ ਤਿਉਂ ਰਹੂਗੀ। ਆਉਣ ਵਾਲਾ ਸਮਾਂ ਕੀ ਕਹਿੰਦਾ ਸਟੂਡੈਂਟਾਂ ਦੇ ਲਈ? ਆਉਣ ਵਾਲਾ ਸਟੂਡੈਂਟਾਂ ਪਹਿਲਾ ਸਮਾਂ ਸਟੂਡੈਂਟਾਂ ਲਈ ਇਹ ਕਹਿੰਦਾ ਸੀ, ਪਹਿਲਾਂ ਸਟੂਡੈਂਟਾਂ ਲਈ ਕੰਮ ਕਰਦੇ ਆ। ਠੀਕ ਹੈ, ਕੋਈ ਨਾ ਕੋਈ ਮੁੱਦੇ ਜਿਹੜੇ ਸਟੂਡੈਂਟਾਂ ਦੇ ਖਾਸ ਮੁੱਦੇ ਨੇ ਉਹ ਮੁੱਦੇ ਚੱਕਾਂਗੇ। ਠੀਕ ਹੈ, ਉਹ ਮੁੱਦੇ ਚੱਕ ਕੇ ਅਸੀਂ ਆਪਦੀ ਕਾਉਂਸਲ ਤੋਂ ਇੰਪਲੀਮੈਂਟ ਕਰਾਵਾਂਗੇ। ਫਿਰ ਦੇਖਦੇ ਆ ਆਉਣ ਵਾਲਾ ਸਮਾਂ ਕੀ ਕਹਿੰਦਾ ਗਾ। ਬਾਈ, ਕਿਵੇਂ ਦਾ ਲੱਗਦਾ ਤੁਹਾਨੂੰ? ਤੁਸੀਂ ਸਪੋਰਟਰ ਹੋ ਪ੍ਰਧਾਨ ਜੀ ਦੇ, ਕਿਵੇਂ ਦਾ ਲੱਗਦਾ? ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ, ਤੇ ਸਾਡੀ ਜਿੱਤ ਦੇ ਨਾਲ ਇੱਕ ਪੰਜਾਬ ਸਰਕਾਰ ਨੂੰ ਵੀ ਮੈਸੇਜ ਚਲਾ ਗਿਆ ਹੈ ਵੀ ਸਟੂਡੈਂਟ ਯੂਨਿਟ ਦੇ ਅੱਗੇ ਅੜਨ ਦਾ ਕੋਈ ਫਾਇਦਾ ਨਹੀਂਗਾ। ਮੈਂ ਸਰਕਾਰ ਨੂੰ ਇਸ ਦੇ ਨਾਲ ਇਹ ਵੀ ਅਪੀਲ ਕਰਨੀ ਚਾਹਣਾ ਵੀ ਸਟੂਡੈਂਟ ਦੀ
ਯੂਨੀਵਰਸਿਟੀ ਦੀ ਰਾਜਨੀਤੀ ਨੂੰ ਛੱਡ ਕੇ ਪੰਜਾਬ ਦੇ ਮੁੱਦਿਆਂ ਤੇ ਕੰਮ ਕਰੋ। ਜੋ ਸਟੂਡੈਂਟ ਦੀ ਰਾਜਨੀਤੀ ਇੱਥੇ ਯੂਨੀਵਰਸਿਟੀ ਦੀ ਰਾਜਨੀਤੀ ਆ ਉਸ ਨੂੰ ਕਰਨ ਲਈ ਅਸੀਂ ਸਟੂਡੈਂਟ ਪਾਰਟੀਆਂ ਬਹੁਤ ਆ। ਸੋ ਜੋ ਉਹਨਾਂ ਦੀ ਪਾਰਟੀ ਦੇ ਬੰਦੇ ਇੱਥੇ ਆ ਕੇ ਕੰਮ ਕਰਦੇ ਆ ਉਹ ਪੰਜਾਬ ਵਿੱਚ ਆਪਣੀ ਵਾਗਡੋਰ ਸੰਭਾਲਣ। ਇੱਥੋਂ ਦੇ ਲਈ ਸਟੂਡੈਂਟ ਬਹੁਤ ਆ। ਕਈ ਵਾਰ ਇਹ ਹੁੰਦਾ ਵੀ ਸਾਡੀ ਪਾਰਟੀ ਦਾ ਬੰਦਾ ਜਿੱਤ ਗਿਆ, ਅਸੀਂ ਆਪਦੀ ਪਾਰਟੀ ਦੇ ਸਟੂਡੈਂਟਾਂ ਦੇ ਕੰਮ ਹੋਣੇ ਆ। ਇਹ ਤਾਂ ਨਹੀਂ ਹੋਊਗਾ ਕਿ ਕੋਈ ਫੁੱਟ ਪੈ ਜੇ ਸਟੂਡੈਂਟਾਂ ਦੇ ਵਿੱਚ ਵੀ ਯਾਰ ਫਲਾਨਾ ਬੰਦਾ ਤਾਂ ਆਪਦੀ ਪਾਰਟੀ ਦੇ ਕੰਮ ਹੀ ਕਰਦਾ ਵਾ। ਨਾ ਜੀ, ਅਸੀਂ ਜਿਸ ਦਿਨ ਇਹ ਸਟੂਡੈਂਟ ਫਰੰਟ ਚੱਕਿਆ ਸੀ ਉਸੇ ਦਿਨ ਅਸੀਂ ਐਲਾਨ ਕੀਤਾ ਸੀਗਾ ਵੀ ਇਸ ਸਟੂਡੈਂਟ ਫਰੰਟ ਚੱਕਣ ਦਾ ਮਤਲਬ ਇਹ ਆ ਸਟੂਡੈਂਟ ਜੋ ਪ੍ਰਧਾਨ ਬਣਾਵਾਂਗੇ ਉਹ ਸਾਰੀ ਯੂਨੀਵਰਸਿਟੀ ਦਾ ਸਾਂਝਾ ਪ੍ਰਧਾਨ ਹੋਊਗਾ। ਕੋਈ ਬੰਦਾ ਇੱਕ ਇਹ ਕਹਿਣ ਦਾ ਹੱਕਦਾਰ ਨਹੀਂ ਵੀ ਸਾਡਾ ਪ੍ਰਧਾਨ ਇਹ ਆ। ਸਾਰੇ ਸਟੂਡੈਂਟ ਹੀ ਪ੍ਰਧਾਨ ਆ, ਜੋ ਮਰਜ਼ੀ ਆ ਕੇ ਖੁੱਲੇ ਦਿਲ ਨਾਲ ਇੱਥੇ ਕੰਮ ਕਰਵਾ ਸਕਦੇ ਆ। ਸਾਡੇ ਲਈ ਕੋਈ ਅਲੱਗ ਪਾਰਟੀ ਦਾ ਨਹੀਂ, ਕੋਈ ਕੁਝ ਨਹੀਂਗਾ। ਸਾਡੇ ਲਈ ਸਾਰੇ ਸਟੂਡੈਂਟ ਇੱਕੋ ਤਰ੍ਹਾਂ ਦੇ ਆ। ਜੋ ਵੀ ਆਊਗਾ ਸਭ ਦੇ ਕੰਮ ਇੱਕ ਸਮਾਨ ਹੋਣਗੇ। ਬਿਲਕੁਲ, ਅਸੀਂ ਇਹ ਜਿਹੜੇ ਸਟੂਡੈਂਟਾਂ ਦੇ ਵਿਚਾਰ ਨੇ ਨਾਲ ਉਹ ਵੀ ਸੁਣ ਰਹੇ ਆ ਤਾਂ ਤੁਹਾਨੂੰ ਲਗਾਤਾਰ ਇਹ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਮੈਮ ਤੁਹਾਡਾ ਕੈਂਡੀਡੇਟ ਜਿੱਤਿਆ ਵਾ, ਤੁਹਾਡਾ ਕੈਂਡੀਡੇਟ ਅੱਗੇ ਆ ਗਿਆ, ਪ੍ਰਧਾਨ ਬਣ ਗਿਆ, ਤੇ ਮਹਿਸੂਸ ਕੀ ਹੋ ਰਿਹਾ, ਫੀਲ ਕੀ ਹੋ ਰਿਹਾ ਹੈਗਾ? बहुत अच्छा फील हो रहा है क्योंकि पहली बार कोई इंडिपेंडेंट इंसान 5 दिन पहले खड़ा हुआ, 5 दिन पहले नॉमिनेशन हुई और इतने ज़्यादा डिफरेंस से जीत गया। बहुत अच्छा फील हो रहा है। ऐसे लग रहा है स्टूडेंट्स की जो पावर होनी चाहिए यूनिवर्सिटी में वो वापस रिस्टोर हो गई है, वो वापस स्टूडेंट्स के पास आ गई है जो कि अभी बहुत पॉलिटिकल पार्टीज़ के हाथ में थी। ਇਹ ਜਗ੍ਹਾ ਤੇ ਖੜਨ ਦੇ ਲਈ ਜੇਰਾ ਚਾਹੀਦਾ, ਇਹ ਜਗ੍ਹਾ ਤੇ ਖੜਨ ਦੇ ਲਈ ਹਿੰਮਤ ਚਾਹੀਦੀ ਹੈ। ਅੱਜ ਹਿੰਮਤ ਹੈ, बिल्कुल हिम्मत है। और हिम्मत सिकंदर पूरा सर ने दिखाई थी रिज़ाइन करके, जिसकी वजह से हम सबको हिम्मत मिली और हमने ये स्टेप उठाया और हमने अपनी पूरी मेहनत करी इन 5 दिन में, जिसकी वजह से आज अनुराग हमारे प्रेसिडेंट है। ਜੀ ਬਿਲਕੁਲ। ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖੋ ਕਿ ਜੋ ਕੈਂਡੀਡੇਟ ਇੱਥੇ ਪ੍ਰੈਜ਼ੀਡੈਂਟ ਬਣੇ ਨੇ, ਪ੍ਰਧਾਨ ਬਣੇ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਜਗ੍ਹਾ ਤੇ, ਜਿਸ ਜਗ੍ਹਾ ਤੇ ਅਸੀਂ ਖੜੇ ਆ, ਇਸ ਜਗ੍ਹਾ ਤੇ ਖੜਨ ਦੇ ਲਈ ਹਿੰਮਤ ਜੇਰਾ ਚਾਹੀਦਾ ਵਾ। ਤਾਂ ਤੁਸੀਂ ਦੇਖੋ ਕਿ ਸਟੂਡੈਂਟਾਂ ਦਾ ਜਿਹੜਾ ਕਰਾਊਡ ਆ, ਸਟੂਡੈਂਟ ਦੀ ਜਿਹੜੀ ਖੁਸ਼ੀ ਆ ਉਹ ਦੇਖਣ ਨੂੰ ਮਿਲ ਰਹੀ ਆ। ਤਾਂ ਅਸੀਂ ਲਗਾਤਾਰ ਇਹ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। भाई थोड़ा पीछे हो। ਤਾਂ ਸਾਡੇ ਪਿੱਛੇ ਪ੍ਰੈਜ਼ੀਡੈਂਟ ਆ ਰਹੇ ਨੇ ਤਾਂ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਅਨੁਰਾਗ ਦਲਾਲ ਨੇ ਜਿਹੜੇ ਉਹ ਪਹੁੰਚੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦਾ ਜਿਹੜਾ ਜਮਾਵੜਾ ਉਹ ਲੱਗਿਆ ਹੋਇਆ ਹੈ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਯੂਨੀਵਰਸਿਟੀ ਤੋਂ ਆ ਤਾਂ ਅਨੁਰਾਗ ਦਲਾਲ ਜਿਹੜੇ ਕਿ ਇੱਥੋਂ ਦੇ ਯੂਨੀਵਰਸਿਟੀ ਦੇ ਪ੍ਰਧਾਨ ਬਣੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀ ਕਿ ਫੁੱਲਾਂ ਦੀ ਵਰਖਾ ਹੋ ਰਹੀ ਹੈ। ਪਿੱਛੇ ਆਇਆ ਕਿੱਥੇ ਆ? ਲਗਾਤਾਰ ਇੱਥੋਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀ ਜਿਹੜੀ ਖੁਸ਼ੀ ਆ ਬਾਈ ਜੀ। ਇਹ ਖੁਸ਼ੀ ਦਾ ਅੱਜ ਕੋਈ ਅੰਤ ਨਹੀਂ ਹੈਗਾ। ਤੁਸੀਂ ਜਿੱਤੇ ਹੋ, ਤੁਹਾਡੀ ਪਾਰਟੀ ਜਿੱਤੀ ਆ, ਤੁਸੀਂ ਜਿੱਤੇ ਹੋ। ਦੇਖੋ ਜੀ, ਆਮ ਸਟੂਡੈਂਟ ਜਿੱਤਿਆ। ਸਟੂਡੈਂਟਸ ਨੇ ਸਾਡੇ ਵਿੱਚ ਫੇਰ ਦਿਖਾਇਆ ਕਿਉਂਕਿ ਇਹ ਸਟੂਡੈਂਟ ਵਰਸੀ ਸਰਕਾਰ ਸੀ। ਸਰਕਾਰ ਨੂੰ ਅਸੀਂ ਭਾਜੜਾਂ ਪਵਾਤੀਆਂ। ਇਹਨਾਂ ਦੇ ਐਮਐਲਏ ਐਮਪੀ ਆ ਕੇ ਇੱਥੇ ਇਲੈਕਸ਼ਨ ਲੜੇ ਪਰ ਆਮ ਸਟੂਡੈਂਟਸ ਨੇ ਇਹਨਾਂ ਦੇ ਐਮਐਲਏ ਐਮਪੀ ਹਰਾਏ।
ਸੋ ਸਾਡਾ ਜਿਹੜਾ ਮਕਸਦ ਸੀ ਉਹ ਸਾਡਾ ਪੂਰਾ ਹੋਇਆ। ਅਸੀਂ CYSS ਨੂੰ ਝਾੜੂ ਪਾਰਟੀ ਨੂੰ ਉੱਥੋਂ ਤੀਲਾ ਕਰਨਾ ਚਾਹੁੰਦੇ ਸੀ, ਲਾਸਟ ਈਅਰ ਵੀ ਕੀਤਾ, ਇਸ ਵਾਰ ਵੀ ਸਟੂਡੈਂਟ ਦੇ ਸਾਥ ਕਰਾਂਗੇ। ਸਟੂਡੈਂਟ ਫਰੰਟ ਦੀ ਜਿਹੜੀ ਕਿ ਕੁਝ ਦਿਨ ਪਹਿਲਾਂ ਪਾਰਟੀ ਬਣਦੀ ਆ, ਉਸ ਤੋਂ ਬਾਅਦ ਸਟੂਡੈਂਟਾਂ ਦੇ ਵਿੱਚ ਵਿਚਰਦੇ ਹੋ, ਥੋੜੇ ਦਿਨ ਪਹਿਲਾਂ ਤੋਂ ਹੀ ਤੁਸੀਂ ਜਿਹੜੇ ਕਿ ਐਕਟਿਵ ਹੁੰਦੇ ਹੋ। ਦੇਖੋ ਜੀ, ਮੇਰਾ 4 ਦਿਨ ਪਹਿਲਾਂ ਮੇਰਾ ਅਸਤੀਫਾ, ਮਤਲਬ ਮੈਨੂੰ ਸਸਪੈਂਸ਼ਨ ਕੀਤੀ ਜਾਂਦੀ ਇੰਡੀਅਨ ਯੂਥ ਕਾਂਗਰਸ ਵੱਲੋਂ, ਬੀਇੰਗ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ। ਇਸ ਕਰਕੇ ਕਿਉਂਕਿ ਅੱਜ ਜਿਹਦੇ ਨਾਰੇ ਲੱਗਦੇ ਪਏ ਇਸ ਇਨਸਾਨ ਕਰਕੇ, ਕਿਉਂਕਿ ਬੰਦੇ 'ਚ ਕੈਪੇਬਿਲਿਟੀ ਸੀ, ਕੈਲੇਬਰ ਸੀ, ਅਸੀਂ ਇਹਨੂੰ ਸਪੋਰਟ ਕਰਨ ਆਏ ਸੀ। ਉਹ ਤਾਂ ਸਾਨੂੰ ਖਾਮਿਆਜ਼ਾ ਜਿਹੜਾ ਪਾਰਟੀ ਵੱਲੋਂ ਭੁਗਤਣਾ ਪਿਆ, ਔਰ ਜਿਹੜੀ ਪਾਰਟੀ ਜੋ ਸਾਨੂੰ ਬਾਹਰ ਕੱਢੇਗਾ ਉਹਦੀ 501 ਵੋਟ ਆਈ ਆ, ਸਾਡੇ ਤੋਂ ਤਕਰੀਬਨ 3800 ਵੋਟ ਘੱਟ ਉਹਨਾਂ ਨੂੰ ਪੋਲ ਹੋਈ ਆ। ਜੀ ਬਿਲਕੁਲ। ਤਾਂ ਅਸੀਂ ਇਹ ਲਗਾਤਾਰ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਤਾਂ ਤੁਸੀਂ ਕੋਸ਼ਿਸ਼ ਰਹੇਗੀ ਕਿ ਅਸੀਂ ਸਾਰੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰੀਏ ਜਿਹੜੇ ਲੋਕਾਂ ਨੇ ਇਸ ਯੂਨੀਵਰਸਿਟੀ ਦੀ ਜਿੱਤ ਦੇ ਵਿੱਚ ਹਿੱਸਾ ਪਾਇਆ, ਇਸ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਨੂੰ ਜਿਤਾਇਆ ਗਿਆ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਤੁਸੀਂ ਕੋਲੇ ਆਇਓ, ਉੱਥੇ ਆਇਓ ਜਿੱਥੇ ਆਪਾਂ ਆਇਓ। ਹੈਲੋ ਕਿੱਥੇ ਆ? ਇੱਧਰ ਆਇਆ ਮਾੜਾ ਜਿਹਾ, ਜਿੱਧਰ ਆਪਾਂ ਇੰਟਰਵਿਊ ਕਰੀ ਸੀ ਅਨੁਰਾਗ ਦਲਾਲ ਦੀ। ਹੈਲੋ ਓਏ ਉਰੇ ਆਇਆ। ਜਿਹੜੇ ਇਲੈਕਸ਼ਨ ਹੋਏ ਨੇ, ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਢੋਲ ਤੇ ਡਗੇ ਲੱਗ ਰਹੇ ਨੇ, ਕਿਵੇਂ ਦੇਖ ਰਹੇ ਨੇ? ਖੁਸ਼ੀ ਹੈ, ਤੀਜੀ ਵਾਰੀ ਹੈਟ੍ਰਿਕ ਹੋ ਗਈ, ਤੀਜੀ ਵਾਰੀ ਆਪਾਂ ਫੇਰ ਤੋਂ ਠੋਕ ਕੇ ਸਾਨੂੰ ਬਹੁਤ ਜ਼ਿਆਦਾ ਦਿਲ ਤੋਂ ਖੁਸ਼ੀ ਹੈ ਇਸ ਵਾਰ ਦੀ, ਕਿਉਂਕਿ ਵਿਨੀਤ ਜਿੰਨਾ ਜੈਨੂਇਨ ਤੇ ਡਿਜ਼ਰਵਿੰਗ ਕੈਂਡੀਡੇਟ ਕੋਈ ਵੀ ਨਹੀਂ ਸੀਗਾ ਪੂਰੀ ਯੂਨੀਵਰਸਿਟੀ ਵਿੱਚ, ਤੇ ਇਸ ਤੋਂ ਬਾਅਦ ਆਪਾਂ ਖੁਸ਼ ਆ ਉਹਨਾਂ ਲਈ, ਤੇ ਵਿਨੀਤ ਪੂਰਾ ਡਿਜ਼ਰਵ ਕਰਦਾ ਸੀ ਉੱਪਰ ਜਾਣਾ, ਤੇ ਆਪਾਂ ਉਹਦੇ ਲਈ ਬਹੁਤ ਖੁਸ਼ ਆ। ਬੜੀ ਜ਼ਰੂਰਤ ਹੋਣੀ ਚਾਹੀਦੀ ਇੱਥੇ ਚੜ੍ਹਨ ਦੇ ਲਈ, ਉਹ ਜ਼ਰੂਰਤ ਅੱਜ ਹੋ ਗਈ ਆ ਪੂਰੀ। ਸਾਰੀ ਪਾਰਟੀਆਂ ਨੇ ਜ਼ੋਰ ਲਾਤਾ ਸੀ ਇਕੱਲੇ ਮੁੰਡੇ ਨੂੰ ਹਰਾਉਣ ਲਈ, ਪਰ ਉਹ ਫਿਰ ਵੀ ਜਿੱਤ ਕੇ ਅੱਗੇ ਆਇਆ। ਬਸ ਮੈਂ ਇੰਨੇ ਕਹਿਣਾ ਚਾਹੂੰਗੀ, ਆਪਾਂ ਬਹੁਤ ਖੁਸ਼ ਆ ਉਹਦੇ ਲਈ। ਜਿਹੜਾ ਇਕੱਲਾ ਮੁੰਡਾ ਉੱਪਰ ਖੜਾ ਹੈ, ਤੁਹਾਡੀ ਗੱਲ ਸੁਣੂਗਾ ਇਸ ਤੋਂ ਬਾਅਦ? ਹਾਂਜੀ ਸਾਡੀ ਗੱਲ ਹਮੇਸ਼ਾ ਤੋਂ ਸੁਣਦਾ ਹੈ, ਤੇ ਇਸ ਪਾਰਟੀ ਦਾ ਮੈਂ ਸਪੈਸ਼ਲੀ ਪਰਸਨਲੀ ਆਪਣੇ ਐਕਸਪੀਰੀਅੰਸ ਤੇ ਕਹਿ ਸਕਦੀ ਹਾਂ, ਇਹਨਾਂ ਨੇ ਸਟਾਰਟਿੰਗ ਲੈ ਕੇ ਅੱਜ ਤੱਕ ਸਪੈਸ਼ਲੀ ਵਿਮਨ ਦੀ ਡਿਮਾਂਡ ਹਮੇਸ਼ਾ ਸੁਣੀ, ਤੇ ਅੱਜ ਤੋਂ ਲੈ ਕੇ ਅੱਗੇ ਵੀ ਹਮੇਸ਼ਾ ਸੁਣਦੇ ਹੋਣਗੇ। ਇਹਦੀ ਗਾਰੰਟੀ ਮੈਂ ਆਪ ਦਿੰਦੀ ਹਾਂ। ਬਿਲਕੁਲ। ਤਾਂ ਅਸੀਂ ਗੱਲਬਾਤ ਕਰ ਰਹੇ ਹਾਂ ਇੱਥੋਂ ਦੇ ਸਟੂਡੈਂਟਾਂ ਦੇ। ਹਾਂਜੀ, ਕਿਵੇਂ ਦਾ ਲੱਗਦਾ ਅੱਜ ਤੁਹਾਡਾ ਕੈਂਡੀਡੇਟ ਜਿੱਤਿਆ, ਤੁਹਾਡੇ ਲੋਕ ਜਿੱਤੇ ਨੇ? मेरे को पंजाबी समझ नहीं आती। कैसे लग रहा है आपके स्टूडेंट जीते हैं, आपके कैंडिडेट आगे आए हैं? बहुत अच्छा लग रहा है, विनीत भैया बहुत अच्छे हैं, सबकी सारी मतलब डिमांड्स फुलफिल करते हैं। भैया बहुत स्वीट है, सबकी बात सुनते हैं, हमारे डिपार्टमेंट के ही। कहाँ के रहने वाले हैं आप? बंदे मलेरकोटला पंजाब से। तो फिर आप हिंदी क्यों बोल रहे हैं? पंजाबी? अच्छा, आप हिंदी बोल रहे हैं। आती है पंजाबी? आती है? हाँ मुझे आती है। ਚੰਗਾ ਲੱਗਦਾ ਇਹ ਜਿਹੜੇ ਮਾਹੌਲ ਬਣਿਆ ਯੂਨੀਵਰਸਿਟੀ ਦਾ ਮਾਹੌਲ ਚੰਗਾ ਲੱਗ ਰਿਹਾ? ਹਾਂਜੀ ਬਹੁਤ। ਬਿਲਕੁਲ। ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਲਗਾਤਾਰ। ਇਹਨਾਂ ਤਸਵੀਰਾਂ ਦੇ ਵਿੱਚ
ਬਈ ਅੱਜ ਤੁਹਾਡੇ ਬੰਦੇ ਜਿੱਤੇ ਨੇ, ਤੁਹਾਡੇ ਕੈਂਡੀਡੇਟ ਜਿੱਤੇ ਨੇ, ਅੱਜ ਤੁਸੀਂ ਇੱਥੇ ਖੜੇ ਹੋ, ਸਟੂਡੈਂਟ ਪੋਲਿਟਿਕਸ ਅੱਗੇ ਆਈ ਆ, ਤਾਂ ਕੀ ਕਹਿਣਾ ਕੀ ਚਾਹੋਗੇ? ਬਹੁਤ ਵਧੀਆ ਲੱਗ ਰਿਹਾ, ਜਿਹਨੂੰ ਵੀ ਵੋਟ ਕਰਿਆ ਉਹ ਜਿੱਤਿਆ। ਅੱਗੇ ਸਾਨੂੰ ਉਮੀਦ ਹੈ ਉਹ ਕੰਮ ਵਧੀਆ ਕਰਨਗੇ। ਹਾਂਜੀ, ਲੱਗਦਾ ਵੀ ਕੰਮ ਪੂਰੇ ਹੋਣਗੇ ਤੁਹਾਡੇ? ਹਾਂਜੀ ਹਾਂਜੀ ਜ਼ਰੂਰ ਕਰਨਗੇ, ਬਹੁਤ ਉਮੀਦ ਹੈ ਸਾਨੂੰ ਸਾਡੇ ਪ੍ਰਧਾਨ ਤੇ। ਬਿਲਕੁਲ। ਤਾਂ ਅਸੀਂ ਹਰਨੀਤ, ਇਹ ਸਟੂਡੈਂਟ ਪੋਲਿਟਿਕਸ ਆ, ਅੱਜ ਜਿਹੜੀ ਇਹ ਪੋਲਿਟਿਕਸ ਦੇ ਵਿੱਚੋਂ ਕਾਫੀ ਸਟੂਡੈਂਟ ਅੱਗੇ ਆਏ ਨੇ, ਸਟੂਡੈਂਟਾਂ ਨੂੰ ਅੱਗੇ ਲਿਆਂਦਾ ਗਿਆ ਹੈਗਾ। ਤੁਸੀਂ ਤਾਂ ਆਪੇ ਕਾਫੀ ਐਕਟਿਵ ਰਹੇ ਹੋਗੇ ਇਹਨਾਂ ਚੀਜ਼ਾਂ ਦੇ ਵਿੱਚ, ਕੀ ਲੱਗਦਾ ਇਹਨਾਂ ਨੂੰ ਦੇਖ ਕੇ? ਇਹ ਜਿੱਦਾਂ ਕਹਿ ਦਿੰਦੇ ਆ ਕਿ ਪੋਲਿਟਿਕਸ ਦਾ ਇੱਕ ਸਕੂਲ ਹੈ, ਪੀਯੂ 'ਚੋਂ ਬੜਾ ਕੁਝ, ਜਿੰਨੇ ਮੇਰੇ ਹਿਸਾਬ ਨਾਲ ਬਿਊਰੋਕ੍ਰੇਸੀ ਨਿਕਲਦੀ ਹੈ, ਲੀਡਰ ਨਿਕਲਦੇ, ਬਹੁਤ ਵੱਡੇ ਐਗਜ਼ਾਮਪਲ ਹੈ। ਸੁਸ਼ਮਾ ਸਵਰਾਜ ਵਰਗੇ, ਮਨਮੋਹਨ ਸਿੰਘ ਜੀ ਵਰਗੇ, ਸ਼ੈਲਜਾ ਜੀ ਵਰਗੇ, ਸੁਰਜੇਵਾਲਾ ਜੀ ਵਰਗੇ, ਉਹ ਪੀਯੂ ਦਾ ਪ੍ਰੋਡਕਟ ਹੈ। ਇੱਕ ਪੀਯੂ ਨਾਲ ਬੇਸ਼ੱਕ ਅਸੀਂ ਅੱਡ ਗਰੁੱਪ 'ਚ ਜ਼ਰੂਰ ਲੜਦੇ ਹਾਂ, ਅਲੱਗ-ਅਲੱਗ ਪਾਰਟੀਆਂ ਤੋਂ ਲੜਦੇ ਹਾਂ, ਪਰ ਇੱਕ ਸਾਡੀ ਸਾਂਝ ਜਿਹੜੀ ਹੈਗੀ ਉਹ ਸਾਰੀ ਉਮਰ ਭਰ ਰਹਿੰਦੀ ਹੈ, ਭਲਾਂ ਦੀ ਉਹ ਕੋਈ ਵੀ ਕਿਸੇ ਵੀ ਪਾਰਟੀ ਤੋਂ ਹੋਵੇ। ਕਿਆ ਹੋ ਰਿਹਾ? ਖੁਸ਼ੀ ਹੈ? ਬਹੁਤ ਜ਼ਿਆਦਾ ਖੁਸ਼ੀ ਹੈ। ਦੇਖੋ ਕਿਤੇ ਨਾ ਕਿਤੇ ਸਾਰੇ ਸਟੂਡੈਂਟਾਂ ਦੀ ਮਿਹਨਤ ਹੁੰਦੀ ਹੈ। ਇਹ ਕਿਤੇ ਨਾ ਕਿਤੇ ਚਲੋ ਅੱਜ ਰਾਜਨੀਤਿਕ ਪਾਰਟੀਆਂ ਦੇ ਨਾਮ ਤੇ ਸਟੂਡੈਂਟ ਆਰਗੇਨਾਈਜੇਸ਼ਨਾਂ ਆ ਗਈਆਂ ਤੇ ਹਰ ਸਟੂਡੈਂਟ ਨੇ ਬਹੁਤ ਮਿਹਨਤ ਕੀਤੀ ਹੁੰਦੀ ਹੈ ਆਪਦੇ ਜਿੰਨੇ ਵੀ ਕੈਂਡੀਡੇਟ ਹੁੰਦੇ ਆ, ਸੋ ਜਿਹੜੇ ਵੀ ਜਿੱਤਦੇ ਉਹ ਹਮੇਸ਼ਾ ਬੈਸਟ ਹੀ ਹੁੰਦਾ ਹੈ। ਜੀ ਬਿल्कुल शुक्रिया। तो असी लगातार ये कवरेज कर रहे हैं। भैया कैसे लग रहा है आपको ये जो इलेक्शन हुई है आज समाप्त हो गई? हाँ बिल्कुल अच्छा लग रहा है। बहुत दिनों से चल रहा था कि बढ़िया माहौल था। आज का माहौल तो देख के और अच्छा लग रहा है हमें। बिल्कुल इलेक्शन का माहौल बहुत अच्छा था। लेकिन कितने दिन हो गए आपको कैंपेनिंग करते हुए, कितने दिन हो गए आपको इनको देखते हुए? 2 हफ्तों से हो गया है। मैं खुद भी कैंपेनिंग में हिस्सा रहा था और काफ़ी ज़्यादा हर हॉस्टल में जान पहचान बढ़ी हम लोग की। और आज ये अनुराग दलाल जीत गया है, बहुत खुशी हो रही है। घर वाले नहीं बोलते कहाँ बढ़ाई के लिए भेजा था, यहाँ कहाँ फंस गए? एक्सपोजर प्राप्त होता है, लोग नए नए लोग से